बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आलि मुहम्मद व बारिक वसल्लम वसल्लम। लखां करोड़ां दरूद सुने कमली वाले आका हज़रत मुहम्मद अरबी सल्लल्लाहु अलैहि वालैहि वसल्लम ते आप दी हाल ते अपने साहबा थे। मेरा नाम जी डॉक्टर गज़नफर बुखारी है, पंजाब पाकिस्तान तो तुसीं देख रहे हो PhD पंजाबी स्टूडियो। अज साडे स्टूडियो विच वो शख्सियत मौजूद ने जिन्होंने दुनिया बाबा बेली जी के नाम से जानती है। बाबा बेली जी PhD ने, बहुत अच्छे गायक ने, बहुत अच्छे गीतकार ने, शायर बहुत अच्छे ने, सब तो बढ़ के बहुत खूबसूरत इंसान ने। ਅਸੀਂ ਜੀ ਪਿਛਲੇ 1.5 ਮਹੀਨੇ ਤੋਂ ਬਾਬਾ ਜੀ ਨਾਲ ਪ੍ਰੋਗਰਾਮ ਤੈਅ ਕਰ ਰਹੇ ਸੀ, ਲੇਕਿਨ ਸਾਡੀ ਵਾਰੀ ਅੱਜ ਆਈਏ। ਸਾਡੇ ਚੰਗੇ ਭਾਗ ਨੇ, ਭਲਾ ਹੋਵੇ ਇਹਨਾਂ ਦਾ, ਜਿਉਂਦੇ ਰਹਿਣ, ਇਹਨਾਂ ਸਾਨੂੰ ਟਾਈਮ ਦਿੱਤਾ, ਸਾਡੇ ਨਾਲ ਗੱਲ ਕੀਤੀ। ਬਾਬਾ ਜੀ ਅਸੀਂ ਤੁਹਾਨੂੰ ਡਾਕਟਰ ਸਾਹਿਬ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ PhD ਪੰਜਾਬੀ ਸਟੂਡੀਓ ਤੇ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਤਸ਼ਰੀਫ ਲੈ ਕੇ ਆਏ, ਵੀਡੀਓ ਲਿੰਕ ਰਾਹੀਂ। बहुत बहुत मेहरबानी डॉक्टर गजनफर जी। और मैं तुहाडे चैनल PhD पंजाबी स्टूडियो के राही जिन्ने भी जिन्नियां रूहां इस वक्त मैनू देख सुन रही ने उन्हां सारियां नू मैं सलाम दुआ सत श्री अकाल जी। बहुत शुक्रिया जी। ਅਸੀਂ ਸਾਰੀ ਟੀਮ ਬੜੇ ਖੁਸ਼ ਹਾਂ ਅੱਜ ਕਿ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂ ਜੇ ਤੁਸੀਂ ਆਰਟ ਨਾਲ ਜੁੜੇ ਜੇ। ਜਿਹੜਾ ਆਰਟਿਸਟ ਹੁੰਦਾ ਹੈ ਉਹ ਉਸ ਧਰਤੀ ਦਾ ਨੁਮਾਇੰਦਾ ਹੁੰਦਾ ਹੈ, ਉਹ ਉਸ ਧਰਤੀ ਦਾ ਬੁਖਾੜਾ ਦੁਨੀਆ ਨੂੰ ਆਪਣੇ ਨਿਵੇਕਲੇ ਸੁਨੱਖੀ ਅਣਮੁੱਲੇ ਢੰਗ ਨਾਲ ਦਿਖਾਉਂਦਾ ਹੈ ਦੁਨੀਆ ਨੂੰ। ਅਸੀਂ ਬੜੇ ਧੰਨਵਾਦੀ ਹਾਂ ਜੀ ਤੁਸੀਂ ਤਸ਼ਰੀਫ ਲੈ ਕੇ ਆਏ। ਅੱਛਾ, ਪ੍ਰੋਗਰਾਮ ਵੱਲ ਵਧਦੇ ਹਾਂ ਡਾਕਟਰ ਸਾਹਿਬ। ਬਾਬਾ ਬੇਲੀ ਕਿੱਦਾਂ ਮਿਲਿਆ, ਤਾਂ ਇੰਨਾ ਕਿੱਦਾਂ ਮਿਲਿਆ ਤੁਹਾਨੂੰ? मतलब एक बड़ा डिफरेंट या यूनिक या ना, एक निवेकला या ना है। देखिए ही लगता जी बड़े बड़े बाबा जी होंगे, बड़ी बड़ी दाढ़ी होएगी, तो तुसी बिल्कुल यंग जे हो। हां जी, ये गजनफर साहब गल इस तरह हुई कि मतलब जिवें मेरा नाम बड़ा कॉमन जिहा जिहड़ा जिवें हरप्रीत नाम जिहड़ा बहुत कॉमन है पंजाब दे विच, तो मैनूं शुरू तो इंज रहिंदा सी कि मेरा कोई पैन नेम होवे जिहड़ा डिफरेंट होवे। तो उस पैन नेम की तलाश दे विच मैं जिहड़े भी नाम ते लिखना शुरू किया तो वो ऑलरेडी कोई ना कोई एग्जिस्ट करता सी। तो इस तरह ना एक बार की होया कि मैं मेरा एक शेर सीगा, उस शेर दे विचों मुड़ के जिहड़ा नाम जिहड़ा सी निकलिया सी। मैं शेर थोड़ी नज़र करदा कि ना मैं चाहुंदा लभना ओनू, ना मैं चाहुंदा लभना ओनू, ना ओ चाहे लुकना, ना ओ मंगदा सजदे मेरे, ना मैं चाहुंदा चुकना, ना मैं ओदी रहमत मंगदा, ना ओ मेरी धेली, बाबा मेरा यार लंगोटी, मैं बाबे दा बेली। तो उथों ये जिहड़ा सीगा ये नाम जिहड़ा सी बाबा बेली इधर। बड़ा खूबसूरत नाम है जी, तो बड़ा खूबसूरत शेर तुसां ने है जी, बड़ा जबरदस्त। अच्छा डॉक्टर साहब, एक रवायत भी है वे इंडस्ट्री ਜਦੋਂ ਕੋਈ ਬੰਦਾ ਹੁੰਦਾ ਹੈ, ਆਰਟਿਸਟ ਹੁੰਦਾ ਹੈ ਨਾ, ਉਹ ਨਾਂ ਆਪਣਾ ਬਦਲ ਲੈਂਦਾ ਹੈ। ਇਹ ਇਸ ਚੀਜ਼ ਦੇ ਪਿੱਛੇ ਕੀ ਮਿੱਥੇ, ਕੀ ਇਹਦੇ ਪਿੱਛੇ ਇੱਕ ਹੈ ਵੇ, ਕੀ ਵਜ੍ਹਾ ਬਦਲਣਾ ਜ਼ਰੂਰੀ ਹੁੰਦਾ ਹੈ? ਅਗਰ ਤੁਸੀਂ ਹਰਪ੍ਰੀਤ ਰਹਿੰਦੇ ਤੇ ਇਹ ਜੋ ਤੁਹਾਡੇ ਨਸੀਬ ਵਿੱਚ ਰੱਬ ਨੇ ਲਿਖਿਆ ਸੀ, ਇੰਨੀ ਉੱਚਾ ਸਥਾਨ ਉਹ ਤੁਹਾਨੂੰ ਮਿਲ ਹੀ ਜਾਣਾ ਸੀ। ਤੇ ਲੇਕਿਨ ਬਾਬਾ ਬੇਲੀ ਦਾ, ਹਰਪ੍ਰੀਤ ਤੋਂ ਬਾਬਾ ਬੇਲੀ ਦਾ ਸਫ਼ਰ ਕਰਨਾ ਕੀ ਬੜਾ ਜ਼ਰੂਰੀ ਸੀ ਤੁਹਾਡੇ ਵਾਸਤੇ? ਮੈਨੂੰ, ਮੈਂ ਇਸ ਨੂੰ ਐਂ ਦੇਖਦਾ ਗਜ਼ਨਫਰ ਸਾਹਿਬ ਕਿ ਇਹ ਇੱਕ ਕਿਸੇ ਵੀ ਆਰਟਿਸਟ ਦਾ ਜਾਂ ਕ੍ਰੀਏਟਿਵ ਪਰਸਨ ਦਾ ਵੀ ਇੱਕ ਅੰਦਾਜ਼ ਹੋ ਸਕਦਾ ਸ਼ਾਇਦ ਕਿ ਉਹ ਮਤਲਬ ਜੋ ਉਹਨੂੰ ਮਿਲਿਆ ਉਹ ਉਹਨੂੰ ਛੱਡ ਕੇ ਕੁਛ ਨਵੇਂ ਦੀ ਰਾਹ ਤੇ ਹੈ, ਜਾਂ ਜੋ ਉਹ ਆਪਣੇ ਵਾਸਤੇ ਸੋਚਦਾ ਜਾਂ ਆਪਣੇ ਵਾਸਤੇ ਉਲੀਕਦਾ ਕਿ ਨਹੀਂ ਇਸ ਤਰ੍ਹਾਂ ਨਹੀਂ, ਮੈਂ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ, ਮੈਂ ਤਾਂ ਇਸ ਤਰ੍ਹਾਂ ਦੇਖਣਾ ਚਾਹੀਦਾ ਜੀ। ਬਹੁਤ ਸੋਹਣਾ ਨਾਂ ਹੈ। ਤੋ ਆਪਣੀ ਮਰਜ਼ੀ ਦੇ ਨਾਲ ਆਪਣਾ, ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਆਪਣੀ ਮਰਜ਼ੀ ਦੇ ਨਾਲ ਆਪਣਾ ਰਾਹ ਤੈਅ ਕਰਨਾ ਸ਼ਾਇਦ ਇਹ ਵੀ ਇੱਕ ਕਾਰਨ ਹੁੰਦਾ ਹੋਊਗਾ। ਬਾਕੀ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਵਿਚਰਦਿਆਂ ਇਹ ਵੀ ਕਈ ਵਾਰੀ ਦੇਖਿਆ ਕਿ ਇਹ ਮਤਲਬ ਆਪਣੇ ਪਸੰਦ ਦਾ ਕੋਈ ਨਾਮ ਜਾਂ ਕੋਈ ਤਖੱਲਸ ਜਿਹੜਾ ਰੱਖਣਾ ਉਹ ਵੀ ਸ਼ਾਇਰ ਦੀ ਇੱਕ ਰੀਝ ਹੁੰਦੀ ਹੈ। ਤਾਂ ਮੇਰੇ ਲਈ, ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਸਪਸ਼ਟ ਕਰਤਾ ਸੀ ਕਿ ਮੇਰੇ ਵਾਸਤੇ ਵੱਡਾ ਚੈਲੰਜ ਇਹ ਸੀ ਕਿ ਜਿਵੇਂ ਜਿਹੜਾ ਹਰਪ੍ਰੀਤ ਨਾਮ ਹੈ ਨਾ ਜੀ, ਉਹ ਸਾਡੇ ਇੱਧਰ ਪੰਜਾਬ 'ਚ ਸਿੱਖਾਂ ਦੇ ਵਿੱਚ ਬੜਾ ਇੱਕ ਕਾਮਨ ਜਿਹਾ ਨਾਮ ਹੈ। ਤਾਂ ਉਹਦੇ 'ਚ ਇੱਕ ਆਪਣੇ ਆਪ ਲਈ ਇੱਕ ਵੱਖਰਾ ਜਿਹਾ ਨਾਮ ਲੱਭਣਾ ਕਿ ਜਿਹੜਾ ਯੂਨੀਕ ਹੋਵੇ, ਉਹ ਸ਼ਾਇਦ ਮੇਰੇ ਲਈ ਇਹ ਸੀਗਾ ਕਿ ਇੱਕ ਨਾਮ ਵੱਖਰਾ ਜਿਹਾ ਹੋਣਾ ਚਾਹੀਦਾ। ਹਾਂ ਬਿਲਕੁਲ। ਨਾਲੇ ਆਪਣਾ ਡਾਕਟਰ ਸਾਹਿਬ ਗੱਲ ਇਹ ਵੀ ਤੁਹਾਡੇ ਲੇਖ 'ਚ ਰੱਬ ਨੇ ਜਿਹੜੀ ਇੱਜ਼ਤਾਂ ਸ਼ਾਨਾਂ ਉੱਚਾ ਸਥਾਨ ਲਿਖਿਆ ਸੀ, ਬਾਬਾ ਬੇਲੀ ਬਣ ਕੇ ਹੀ ਲੱਭਣਾ ਸੀ ਤੁਹਾਨੂੰ। ਅਸਲ ਗੱਲ ਹੈ ਵੇ ਸ਼ਾਇਦ ਇਹ ਵੀ ਇੱਕ ਇਤਫਾਕ ਹੋ ਸਕਦਾ, ਕਿਉਂਕਿ ਅਸਲ 'ਚ ਕੀ ਹੋਇਆ ਕਿ ਮੈਂ ਕੁਛ ਨਾ ਵਿੱਚ ਜੇ ਇਸ ਤਰ੍ਹਾਂ ਵੀ ਦੌਰ ਆ ਗਿਆ ਕਿ ਮੈਂ ਥੋੜਾ ਜਿਹਾ ਜਿਵੇਂ ਮੈਂ ਚਾਹੁੰਦਾ ਸੀ ਵੀ ਮੇਰੀ ਪੋਇਟਰੀ ਅੱਗੇ ਜਾਵੇ, ਵੀ ਆਪ ਥੋੜਾ ਪਰਦੇ 'ਚ ਰਹਿਣਾ ਚਾਹੁੰਦਾ ਸੀ। ਉਹ ਜਦੋਂ ਮੈਂ ਅਸਲ ਦੇ ਵਿੱਚ ਜਦੋਂ
ਇਹ ਫੇਸਬੁੱਕ ਦੇ ਉੱਤੇ ਆਪਣੀ ਆਈਡੀ ਬਣਾਈ ਨਾ, ਤਾਂ ਮੈਂ ਇਸ ਨਾਮ ਤੇ ਆਈਡੀ ਬਣਾ ਲਈ। ਉਸ ਤੋਂ ਪਹਿਲਾਂ ਮੈਂ ਕਦੇ ਵੀ ਇਸ ਨਾਮ ਨੂੰ ਕਦੇ ਵਰਤਿਆ ਨਹੀਂ ਸੀ, ਤਾਂ ਉਹ ਮੈਂ ਉਸ ਨਾਮ ਤੇ ਲਿਖਣਾ ਸ਼ੁਰੂ ਕਰਤਾ। ਇਤਫਾਕ ਇਸ ਤਰ੍ਹਾਂ ਦਾ ਬਣ ਗਿਆ ਵੀ ਉਸ ਤੋਂ ਸਾਲ 6 ਮਹੀਨੇ ਬਾਅਦ ਹੀ ਇੱਕ ਗੀਤ ਸਾਡਾ ਲਾਂਚ ਹੋ ਗਿਆ। ਉਹ ਮੈਂ ਲਿਖਿਆ ਸੀ ਤੇ ਮੇਰੇ ਵੱਡੇ ਭਾਈ ਕੰਵਰ ਗਰੇਵਾਲ ਉਹਨਾਂ ਜਿਹੜੇ ਪੰਜਾਬ ਦੇ ਦਰਸੂਕੀ ਸਿੰਗਰ ਨੇ, ਉਹਨਾਂ ਨੇ ਗਾਇਆ ਸੀ। ਉਹ ਗੀਤ ਉਹ ਮਤਲਬ ਉਹਨਾਂ ਲਈ ਵੀ ਪਹਿਲਾ ਸੀਗਾ ਜਿਹੜਾ ਉਹਨਾਂ ਨੂੰ ਸਥਾਪਿਤ ਕਰ ਗਿਆ, ਉਹਨਾਂ ਨੂੰ ਖੜਾ ਕਰ ਗਿਆ ਇੰਡਸਟਰੀ ਦੇ ਵਿੱਚ। ਤੇ ਮੈਨੂੰ ਵੀ ਇੱਕ ਰਾਈਟਰ ਦੇ ਤੌਰ ਤੇ, ਇੱਕ ਗੀਤਕਾਰ ਦੇ ਤੌਰ ਤੇ ਉਹ ਇੰਡਸਟਰੀ ਦੇ ਵਿੱਚ ਲਾਂਚ ਕਰ ਗਿਆ, ਪੰਜਾਬੀ 뮤직 ਇੰਡਸਟਰੀ ਦੇ ਵਿੱਚ। ਤਾਂ ਬਸ ਉਸ ਤੋਂ ਬਾਅਦ ਫਿਰ ਚੱਲ ਇਹੀ ਨਾਮ ਚੱਲ ਪਿਆ। ਨਹੀਂ ਤਾਂ ਅੱਗੇ ਜਿਵੇਂ ਮੈਂ ਜਿੰਨੇ ਨਾਮ ਬਦਲਦਾ ਰਿਹਾ, ਜੇ ਕਿਤੇ ਨਾ ਜਾਂ ਨਾ ਚੱਲਦਾ ਤਾਂ ਹੋ ਸਕਦਾ ਵੀ ਮੈਂ ਹੋਰ ਵੀ ਨਾਮ ਬਦਲਣ ਦੇ ਤਜਰਬੇ ਕਰ ਚੁੱਕਿਆ ਹੁੰਦਾ। ਜੀ ਇਹ ਬੜੀ ਬਹੁਤ ਖੂਬਸੂਰਤ ਨਾਮ ਹੈ ਜੀ। ਇਸ ਨਾਮ ਬੜਾ ਅਟਰੈਕਟ ਕਰਦਾ ਹੈ, ਆਪਣੇ ਵੱਲ ਖਿੱਚਦਾ ਹੈ ਨਾ, ਇੱਕ ਦਿਲ ਨੂੰ ਟੁੰਬਦਾ ਹੈ। ਜਿਹੜਾ ਸ਼ੇਰ ਸੁਣਾਇਆ ਨਾ, ਉਹ ਜੋ ਸ਼ੇਰ ਸੁਣਿਆ ਤੇ ਦਿਲ ਬੜਾ ਹੈਰਾਨ ਹੋਇਆ ਕਿ ਕਿੰਨੇ ਸੋਹਣੇ ਸ਼ਬਦ ਵਰਤੇ ਨੇ ਤੁਸੀਂ ਨੇ, ਤੇ ਕਿੰਨਾ ਤੁਸੀਂ ਵੱਡਾ ਤੁਹਾਡਾ ਕੈਨਵਸ, ਤੁਹਾਡਾ ਖਿਲਾਰ ਕਿੰਨਾ ਵੱਡਾ ਹੈ, ਤੁਹਾਡਾ ਕੈਨਵਸ ਕਿੰਨਾ ਵੱਡਾ ਹੈ, ਉਹ ਚ ਕੋਟੀ ਤੁਹਾਡੇ ਚ ਕਿੰਨੀ ਖਿਆਲਾਂ ਦੀ। ਰੱਬ ਇਸੇ ਤਰ੍ਹਾਂ ਹੀ ਰੱਖੇ। ਅੱਛਾ ਡਾਕਟਰ ਸਾਹਿਬ, ਆਪਣੇ ਮੁੱਢਲੇ ਪਿੰਡ ਬਾਰੇ, ਆਪਣੀ ਮੁੱਢਲੀ ਸਿੱਖਿਆ ਬਾਰੇ ਮੈਂ ਚਾਹੁੰਦਾ ਹਾਂ ਕਿ ਲਹਿੰਦੇ ਪੰਜਾਬ ਵਿੱਚ ਜਿਹੜੇ ਤੁਹਾਡੇ ਫੈਨ ਨੇ, ਜੋ ਤੁਹਾਡਾ ਪਿਆਰ ਕਰਦੇ ਨੇ, ਉਹ ਵੀ ਜਾਣ ਸਕਣ। ਉਹ ਦੱਸੋ ਥੋੜਾ ਜਿਹਾ ਆਪਣੇ ਮੁੱਢਲੇ ਪਿੰਡ ਬਾਰੇ। ਹਾਂਜੀ, ਮੈਂ ਜਿਹੜਾ ਸਾਡਾ ਪਿੰਡ ਹੈ ਜੀ, ਜਿਹੜਾ ਸਾਡਾ ਜੱਦੀ ਪਿੰਡ ਹੈ, ਉਹ ਬਿਲਕੁਲ ਭਾਰਤ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਖੇਮਕਰਨ ਦੇ ਨੇੜੇ, ਉੱਥੇ ਸਾਡਾ ਪਿੰਡ ਹੈ ਜੀ। ਮਾੜੀ ਕੰਬੋਕੇ ਭਿੱਖੀਵਿੰਡ ਦੇ ਕੋਲ ਪੈਂਦਾ। ਤੋ ਮੁੱਢਲਾ ਪਰ ਜਿਹੜੀ ਮੇਰੀ ਸਾਰੀ ਸਕੂਲਿੰਗ ਵਗੈਰਾ ਉਹ ਸਾਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਈ ਹੈ। ਤੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਮਤਲਬ ਮੇਰੀ ਸਕੂਲਿੰਗ ਤੋਂ ਬਾਅਦ ਉੱਥੋਂ ਮੈਂ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ। ਉਸ ਤੋਂ ਬਾਅਦ ਫਿਰ ਮੈਂ ਬੀਟੈਕ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਮੈਂ ਕੀਤੀ ਇੱਧਰ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ। ਤੋ ਉਸ ਤੋਂ ਬਾਅਦ ਫਿਰ ਮੈਂ ਦਿੱਲੀ ਗਿਆ, ਦਿੱਲੀ ਸਾਲ ਪੜ੍ਹਿਆ ਉੱਥੇ। ਫਿਰ ਦਿੱਲੀੋਂ ਵਾਪਸ ਆ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ MA ਪਬਲਿਕ ਐਡਮਿਨਿਸਟ੍ਰੇਸ਼ਨ ਜੁਆਇਨ ਕੀਤੀ, ਔਰ ਉਸ ਤੋਂ ਬਾਅਦ ਉਸੇ ਦੇ ਵਿੱਚ ਹੀ ਆ ਮੈਂ ਹੁਣੇ ਆਪਣੀ ਜਿਹੜੀ PhD ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਮੁਕੰਮਲ ਕਰਕੇ ਹਟਿਆ। ਸਭ ਬੜੀ ਗੱਲ ਹੈ ਕਿ ਜਗ ਦੀ ਸਭ ਤੋਂ ਵੱਡੀ ਡਿਗਰੀ ਉਗਰਾਈ ਤੁਸੀਂ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ। ਡਾਕਟਰ ਸਾਹਿਬ ਇਹ ਕਿੱਦਾਂ ਟੈਕਨੀਕਲ ਜਿਹਾ ਸਬਜੈਕਟ ਹੈ, ਤੇ ਤੁਸੀਂ ਤਾਂ ਬੜੇ ਅੱਛੇ ਸਾਹਿਤਕਾਰ ਜੇ, ਸਾਹਿਤ ਨਾਲ ਜੁੜੇ ਜੇ, ਤੁਹਾਡਾ ਤਾਂ ਬੜਾ ਖੂਬਸੂਰਤ ਕਲਮ ਕਿਤਾਬ, ਲਫ਼ਜ਼ਾਂ ਨਾਲ ਤੁਹਾਡਾ ਰਿਸ਼ਤਾ ਬੜਾ ਸੋਹਣਾ ਹੈ, ਕਲਮ ਨਾਲ ਰਿਸ਼ਤਾ ਬੜਾ ਸੋਹਣਾ ਹੈ। ਇਹ ਟੈਕਨੀਕਲ ਜੌਬ ਤੁਹਾਡੇ ਕਦੀ ਆੜੇ ਨਹੀਂ ਆਈ, ਰਾਹ ਵਿੱਚ ਨਹੀਂ ਆਈ ਵੀ ਕਿਉਂਕਿ ਬਿਲਕੁਲ ਉਲਟ ਚੀਜ਼ਾਂ ਨੇ ਦੋਵੇਂ? ਨਹੀਂ, ਮੈਨੂੰ ਪੜ੍ਹਨ ਦੇਖਣ ਵਾਲਾ ਮਾਹੌਲ ਸੀ, ਇਹਨੂੰ ਮੈਂ ਬਖਸ਼ਿਸ਼ ਮੰਨਦਾ, ਨਵਾਜ਼ਿਸ਼ ਮੰਨਦਾ ਕਿ ਇਹ ਤਾਂ ਨਵਾਜ਼ਿਸ਼ ਹੈ ਬਸ ਪਰਮਾਤਮਾ ਦੀ, ਕਿ ਉਹਨਾਂ ਨੇ ਪਰਮਾਤਮਾ ਨੇ ਮੈਨੂੰ ਇਸ ਕੰਮ ਲਈ ਚੁਣਿਆ ਤੇ ਸਾਡੇ ਤੋਂ ਇਹ ਜਿਹੜਾ ਮਾੜਾ ਮੋਟਾ ਕੋਈ ਤੋਲ ਤਕਾਂਤ ਹੋ ਜਾਂਦਾ। ਬਾਕੀ ਮੈਨੂੰ ਸਾਹਿਤ ਬਾਰੇ ਜਾਂ ਲਿਟਰੇਚਰ ਬਾਰੇ ਜਿਹੜਾ ਮੈਨੂੰ ਕੋਈ ਏਡੀ ਸਮਝ ਨਹੀਂ, ਕੋਈ ਏਡੀ ਨੌਲੇਜ ਨਹੀਂ ਹੈ ਕਿ ਜੇ ਹੁਣ ਤੁਸੀਂ ਮੇਰੇ ਨਾਲ ਲਿਟਰੇਚਰ ਦੇ ਮਸਲੇ ਤੇ ਮੈਨੂੰ ਕੋਈ ਗੱਲ ਪੁੱਛੋ ਤਾਂ ਸ਼ਾਇਦ ਮੈਂ ਜਵਾਬ ਨਾ ਦੇ ਪਾਵਾਂ, ਕਿਉਂਕਿ ਮੈਂ ਫਾਰਮਲੀ ਕਦੇ ਵੀ ਸਟੂਡੈਂਟ ਨਹੀਂ ਰਿਹਾ। ਇਹ ਜਿੰਨਾ ਕੁ ਮਤਲਬ ਮੈਂ ਲਿਖ ਰਿਹਾ ਜਾਂ ਗਾ ਰਿਹਾ, ਇਹ ਸਾਰਾ ਪ੍ਰੈਕਟਿਸ ਨਾਲ ਹੀ ਹੈ। ਬਸ ਉਹ ਜਿਵੇਂ ਗੱਲ ਔੜਦੀ ਹੈ ਬਸ ਉਵੇਂ ਜੋੜ ਦੇਈਦੀ, ਉਹਨੂੰ ਥੋੜਾ ਬਹੁਤਾ ਉੱਪਰ ਥੱਲੇ ਬਸ ਇੰਨਾ ਕੁ ਕਰਨਾ। ਸਿੱਧਾ ਮਤਲਬ ਮੈਨੂੰ ਤਾਂ ਕਵਿਤਾ ਬਾਰੇ ਇੰਨਾ ਕੀ ਕਹਿਣਾ ਆਉਂਦਾ ਕਿ ਹਾਂ ਵੀ ਗੱਲ ਸੁੱਝ ਜਾਂਦੀ ਹੈ, ਗੱਲ ਆ ਜਾਂਦੀ ਹੈ, ਗੱਲ ਲਿਖੀ ਜਾਂਦੀ ਹੈ, ਬਸ ਉਹਨੂੰ ਮਾੜਾ ਮੋਟਾ ਤੋੜ ਭੰਨ ਕਰ ਲਈਦੀ ਹੈ। ਅਦਰਵਾਈਜ਼ ਸਮਝ ਕੋਈ ਨਹੀਂ ਇਹਦੀ, ਫਾਰਮਲੀ ਸਮਝ ਕੋਈ ਨਹੀਂ ਇਹਦੀ ਮੈਨੂੰ ਰਸਮੀ ਤੌਰ ਤੇ। ਡਾਕਟਰ ਸਾਹਿਬ ਉਹ ਤੁਹਾਡਾ ਵੱਡਾ ਪੰਨ ਹੈ, ਉਹ ਤੁਹਾਡੇ ਜਿਸ ਵਿੱਚ ਕਵਿਤਾਵਾਂ ਦੇਖਨੇ ਆ, ਕਦੇ ਤੁਹਾਡੇ ਅਸੀਂ ਗੀਤ ਦੇਖਨੇ ਆ, ਪਤਾ ਚੱਲਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ ਗਜ਼ਲ ਦਾ ਸ਼ੇਰ ਲਿਖਣ ਲਈ 10,000 ਸ਼ੇਰ ਪੜ੍ਹਨੇ ਪੈਂਦੇ ਨੇ। ਤੁਸੀਂ ਯਕੀਨਨ ਬਹੁਤ ਜ਼ਿਆਦਾ ਪੜ੍ਹਦੇ ਹੋਵੋਗੇ, ਫਿਰ ਹੀ ਕੁਝ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹੋ, ਬਹੁਤ ਚੰਗਾ। ਅੱਛਾ, ਤੁਸੀਂ ਜ਼ਾਤ ਦੇ ਬਾਰੇ ਤੁਸੀਂ ਇੱਕ ਗੀਤ ਲਿਖਿਆ ਸੀ। ਸਾਡੇ ਮਜ਼ਹਬ ਦੇ ਵਿੱਚ ਵੀ ਜੀ ਜ਼ਾਤਾਂ ਦੀ ਨਿੰਦਾ ਕੀਤੀ ਜਾਂਦੀ ਹੈ। ਰੱਬ ਤਾਲਾ ਜ਼ਾਤ ਫਰਮਾਉਂਦੇ ਨੇ ਵੀ ਇਹ ਜਿਹੜੇ ਜ਼ਾਤਾਂ ਨੇ ਇਹ ਸਿਰਫ ਇੱਕ ਤੁਹਾਡੀ ਸੰਜਾਣ ਲਈ ਨੇ, ਇਹ ਕਬਾਇਲ ਜਿਹੜੇ ਨੇ ਤੁਹਾਡੇ, ਇਹ ਸਿਰਫ ਤੁਹਾਡੇ ਇੱਕ ਤਾਰਫ ਲਈ ਨੇ, ਅਸਲ 'ਚ ਇਹਨਾਂ ਦੀ ਹਕੀਕਤ ਕੋਈ ਨਹੀਂ। ਤੁਸੀਂ ਵੀ ਜ਼ਾਤ ਬਾਰੇ ਬੜਾ ਸੋਹਣਾ ਲਿਖਿਆ ਹੈ, ਮੈਂ ਚਾਹੁੰਦਾ ਉਹ ਸਾਡੇ ਨਾਲ ਸਾਂਝਾ ਕਰੋ। ਹੁਣ ਤੁਸੀਂ ਉਹ ਕਿਵੇਂ ਤੁਹਾਡੇ ਮਨ ਵਿੱਚ ਖਿਆਲ ਆਇਆ? ਦੇ ਵਿੱਚ ਮਿੱਤਰ ਨੇ ਗੁਰਸੇਵਕ ਸੰਗਰੂਰ, ਉਹਨਾਂ ਦਾ ਲਿਖਿਆ ਹੋਇਆ, ਮੈਂ ਸਿਰਫ ਉਸ ਗੀਤ ਨੂੰ ਆਵਾਜ਼ ਦਿੱਤੀ ਹੈ, ਤਾਂ ਮੈਂ ਤੁਹਾਨੂੰ ਉਹ ਗੀਤ ਮੈਂ ਤੁਹਾਨੂੰ ਉਹਦੇ ਨਾਲ ਤੁਹਾਡੇ ਨਾਲ ਸਾਂਝਾ ਕਰਦਾ। ਸੋਹਣੇ ਸੁੰਦਰ ਮੁਖੜੇ ਦੀ ਕੋਈ ਝਾਤ ਨਹੀਂ ਮਿਲਦੀ, ਸੱਜਣ ਪਾਸਾ ਵੱਟ ਗਏ ਸਾਡੀ ਜ਼ਾਤ ਨਹੀਂ ਮਿਲਦੀ, ਸੱਜਣ ਪਾਸਾ ਵੱਟ ਗਏ ਸਾਡੀ ਜ਼ਾਤ ਨਹੀਂ ਮਿਲਦੀ, ਹੁੰਦਾ ਜੇ ਕੋਈ ਜਾਦੂ ਅਸੀਂ ਚਲਾ ਲੈਂਦੇ,
सब कुछ वेच के अपना जात वटा लेंदे, पर दुनिया ते कोई जादू कोई करामात नहीं मिलदी। सज्जन पासा वट गए साडी जात नहीं मिलदी, सज्जन पासा वट गए साडी जात नहीं मिलदी। कणियां 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 जे सारे बंदे हड मास दे, जाता का तो बनिया जे सारे बंदे हड मास दे। जाता का तो बनिया जे सारे बंदे हड मास दे। वाह डॉक्टर साहब वाह, बहुत खूब जी। डॉक्टर साहब बड़ी हैरानगी वाली गल है, ਮੈਨੂੰ ਬੜੀ ਹੈਰਾਨੀ ਹੋਈ ਹੈ ਵੀ ਤੁਹਾਡਾ ਨਹੀਂ ਲਿਖਿਆ ਪਿਆ ਅੱਜ ਤੱਕ ਇਨ ਸਮਝਣਾ ਤੁਹਾਡਾ ਹੀ ਲਿਖਿਆ ਹੋਇਆ ਹੈ। ਲੇਕਿਨ ਤੇ ਇੱਕ ਬੜੀ ਵੱਡੀ ਗੱਲ ਇਹ ਵੇ ਕਿ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਮੇਰਾ ਨਹੀਂ ਲਿਖਿਆ ਹੋਇਆ, ਕਿਉਂਕਿ ਲੋਕ ਇਹੀ ਸਮਝਦੇ ਨੇ ਸ਼ਾਇਦ। ਤੇ ਦੂਸਰੀ ਗੱਲ ਬੜੀ ਖੂਬਸੂਰਤ, ਤੁਹਾਡੀ ਆਵਾਜ਼ ਬੜੀ ਖੂਬਸੂਰਤ ਹੈ, ਤੁਹਾਡਾ ਵੋਕਲ ਕਾਰਡ ਰੱਬ ਨੇ ਬੜਾ ਖੂਬਸੂਰਤ ਤੁਹਾਨੂੰ عطا ਕੀਤਾ ਹੈ, ਅੱਲਾਹ ਤਾਲਾ ਦੀ ਦੇਣ ਹੈ। ਕਿੰਨਾ ਕੁ ਰਿਆਜ਼ ਕਰਦੇ ਜੀ ਤੁਸੀਂ? रियाज उस्ताद मेरे उस्ताद शौकत अली मतोई साहब बहुत अच्छे कवाल ने, तो उन्होंने दे चरणों च बैठ के अजे तो सीख रहे हैं, मतलब अजे सीखना मैं शुरू किया जी। तो अजे बस जिमें जिमें उस्ताद जी जिमें जिमें दसी जाते हैं, जिमें जिमें वो हुक्म करी जाते हैं, तो उसके मुताबिक रियाज जिहड़ा हैगा करते हैं। उस्ताद जी का जो हुक्म है फिलहाल उन्होंने यही हुक्म है भी भाई तू सवेरे शाम डेढ़ 2 घंटे ला लिया कर, तो बस वो उन्ने क लाई जाते हैं सवेरे शाम उस्ताद जी को याद करके। बड़ा अच्छा। डॉक्टर साहब पहले ਤੁਸੀਂ ਬਤੌਰੇ ਮਤਲਬ ਗੀਤ ਲਿਖਦੇ ਸੀ, ਗੀਤਕਾਰ ਸੀ ਤੁਸੀਂ, ਫਿਰ ਗਾਇਕ ਬਣ ਗਏ। ਇਹ ਗੀਤਕਾਰ ਤੋਂ ਗਾਇਕ ਬਣਨ ਦਾ ਜਿਹੜਾ ਸਫ਼ਰ ਹੈ ਇਹ ਕਿੱਦਾਂ ਹੋਇਆ ਤੁਹਾਡਾ? ਇਹ ਅਸਲ 'ਚ ਗਜ਼ਨਫਰ ਜੀ ਜਿਵੇਂ ਤੁਸੀਂ ਨਾ ਆਪਣੇ ਪਿਛਲੇ ਗੱਲਬਾਤ 'ਚ ਤੁਸੀਂ ਇੱਕ ਨੁਕਤਾ ਉਭਾਰਿਆ ਵੀ ਹਾਂ ਵੀ ਬਹੁਤੇ ਲੋਕ ਕਈ ਵਾਰੀ ਕੀ ਹੁੰਦਾ ਵੀ ਉਹ ਰਾਈਟਰ ਦਾ ਨਾਮ ਨਹੀਂ ਲੈਂਦੇ। ਜੀ। तो मैनू जो मैं बतौर गीतकार भी मेरी कोई इच्छा नहीं सी कि मैं प्रोफैशनली इस फील्ड जावां, तो बस आपके शौक नूं अपने वास्ते लिखते जुड़ते सी, कभी सोचा नहीं सी भी इस तरह कदे प्रोफैशनल गीतकार बनांगे या प्रोफैशनली इस फील्ड जावांगे। तो वो जो मेरा गीत रिकॉर्ड होया तो मैनू इस तरह महसूस होया, मैनू लग्या भी एक वो तरीका हुंदा भी जिहदे राहीं गीतकार ने आप दी भावना जिहड़ी हुंदी है वो एक्सप्रैस कीती हुंदी है जी। और एक जो गायक ਉਹਨੂੰ एक्सप्रैस करदा तो शायद किते ना दो मतलब टकराव हो जाता है कि वो उस तरह गल उभर के सामने नहीं आउंदी। तो मैनू लग्या भी यार आपां किहड़ा पैसे ਲਈ ਕੰਮ ਕਰਨਾ ਹੈ, ਕੰਮ ਤਾਂ ਰੂਹ ਦੇ ਸਕੂਨ ਲਈ ਕਰਨਾ ਹੈ, ਤਾਂ ਫਿਰ ਜੇ ਉਹ ਵੀ ਨਹੀਂ ਮਿਲ ਰਿਹਾ ਤਾਂ ਫਿਰ ਮਤਲਬ ਕੀ ਫਾਇਦਾ। तो ਉਸ ਤੋਂ ਬਾਅਦ ਫਿਰ ਮੈਂ 3-4 ਸਾਲ ਤੱਕ ਕੁਝ ਕਰਿਆ ਹੀ ਨਹੀਂ। ਫਿਰ ਐਂ ਲੱਗਿਆ ਵੀ ਯਾਰ ਗਾਣੇ ਪਏ ਰਹਿ ਜਾਣਗੇ ਜੇ ਨਾ ਕਰੇ ਤਾਂ। तो फिर मन च आई गल भी यार जो परमात्मा ने आवाज़ बख्शी है तो क्यों ना आप ही गा लिया जाए। तो बस फिर उदों फिर असीं पहला गीत जिहड़ा सी एक्सपैरीमेंट के तौर पर ख्वाबां दे देश गीत करिया सीगा। ख्वाबां दे देश तो बाद फिर वो साडा कुदरत वालों की हो गया भी वो लोगों को जो पता लग्या भी अच्छा भी ये बंदा लिखदा ही नहीं है, गा भी सकता है। फिर लोगों वालों हल्लाशेरी आई, मंग आई कि नहीं तुसीं होर भी गीत करो। तो करदियां कराउंदे फिर अगे जिवें जिवें साथ मिलता गया, ਜਿਵੇਂ ਜਿਵੇਂ ਸਪਾਂਸਰਸ ਮਿਲਦੇ ਗਏ, तो ਉਵੇਂ ਉਵੇਂ ਕਿਉਂਕਿ ਜਿਹੜਾ ਇੱਧਰਲੇ ਪੰਜਾਬ ਦੇ ਵਿੱਚ ਨਾ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਥੋੜੀ ਜਿਹੀ ਮਹਿੰਗੀ ਹੈ। ਮਤਲਬ ਜਿਵੇਂ ਇੱਥੇ ਇੱਕ ਤਾਂ ਟੈਕਨੀਕਲੀ ਡਿਵੈਲਪ ਹੋਣ ਕਰਕੇ ਕਾਫੀ ਜਿਹੜਾ ਟੈਕਨੀਕ ਜ਼ਿਆਦਾ ਹਾਈ ਫਾਈ ਯੂਜ਼ ਕਰਦੇ ਆ, ਉਹ ਜਿਹੜਾ ਸਾਰਾ ਪ੍ਰੋਜੈਕਟ ਹੈ ਗੀਤ ਦਾ ਉਹ ਕਾਫੀ ਮਹਿੰਗਾ ਪੈ ਜਾਂਦਾ ਹੈ। ਤਾਂ ਉਹਦੇ ਲਈ ਪੈਸੇ ਦੀ ਵੀ ਜ਼ਰੂਰਤ ਹੁੰਦੀ ਹੈ, ਸਰਮਾਇਆ ਵੀ ਚਾਹੀਦਾ ਹੁੰਦਾ। ਤਾਂ ਮੈਂ ਇਸ ਪੱਖੋਂ ਇੰਨਾ ਕੁ ਲੱਕੀ ਰਿਹਾ ਵੀ ਮੈਨੂੰ ਸਰਮਾਏਦਾਰ ਲੋਕ ਮਿਲਦੇ ਰਹੇ ਨੇ ਜਿਨ੍ਹਾਂ ਨੇ ਮੇਰੇ ਤੇ ਇਨਵੈਸਟ ਕੀਤਾ, ਤਾਂ ਉਹਦੇ ਨਾਲ ਮੇਰੇ ਜਿਹੜੇ ਪ੍ਰੋਜੈਕਟ ਨੇ ਉਹ ਆਉਂਦੇ ਰਹੇ ਨੇ। ਤਾਂ ਬਸ ਉਹ ਜਿਵੇਂ ਜਿਵੇਂ ਆਈ ਗਏ ਉਸ ਤੋਂ ਬਾਅਦ ਪ੍ਰੋਗਰਾਮ ਲੱਗਣ ਲੱਗ ਗਏ। ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਪ੍ਰੋਗਰਾਮ ਸ਼ੋਅ ਵੀ ਲਾਇਆ ਕਰਾਂਗੇ, ਉਹ ਪ੍ਰੋਗਰਾਮ ਲੱਗਣ ਲੱਗ ਗਏ। ਤਾਂ ਉਹਨਾਂ ਸਾਰੀਆਂ ਚੀਜ਼ਾਂ ਨੇ ਫਿਰ ਜਿਵੇਂ ਜਿਵੇਂ ਉਹ ਮੁੜ ਕੇ ਇੱਕ ਰਾਹ ਹੀ ਖਿੱਚਤਾ, ਤਾਂ ਹੁਣ ਇਸ ਰਾਹ ਤੇ ਤੁਰ ਪਏ। ਅੱਛਾ, ਇੱਕ ਸਵਾਲ ਮੇਰੇ ਮਨ 'ਚ ਆ ਰਿਹਾ ਸੀ ਕਿ ਮੈਂ ਅਕਸਰ ਦੇਖਣਾ ਵਾ, मैं फिर मूवीज फिल्म तो बहुत कम देखना वा, एक फिल्म वाले दोस्त मेहरबान बड़े ने, लेकिन मैं फिल्मां घट देखना। मोस्टली सिंगर ਜਿਹੜੇ ਹੁੰਦੇ ਨੇ ਗਾਇਕ ਤੁਹਾਡੇ ਵਰਗੇ ਖੂਬਸੂਰਤ ਨੌਜਵਾਨ ਜਿਹੜੇ ਨੇ ਯੰਗ, ਉਹ ਅਕਸਰ ਇਹ ਹੁੰਦਾ ਵੇ ਕਿ ਸਿੰਗਰ ਤੋਂ ਅਗਾਂ ਟੁਰਦੇ ਟੁਰਦੇ ਐਕਟਰ ਬਣ ਜਾਂਦੇ ਨੇ। ਤੁਹਾਡਾ ਕੋਈ ਇਰਾਦਾ ਹੈ ਇਸ ਤਰ੍ਹਾਂ ਦਾ? ਨਾ ਜੀ ਨਾ, ਨਹੀਂ ਅਸਲ 'ਚ ਅਦਾਕਾਰੀ ਜਿਹੜੀ ਹੈਗੀ ਉਹ ਮੇਰੇ ਵੱਸ ਦੀ ਖੇਡ ਨਹੀਂ ਹੈ। ਅਦਾਕਾਰੀ ਜਿਹੜਾ ਦੇਖੋ ਇੱਥੇ ਕੋਈ ਆਪਾਂ ਸ਼ੋਹਰਤ ਖੱਟਣ ਤਾਂ ਆਏ ਨਹੀਂ ਜਾਂ ਦੌਲਤ ਕਮਾਉਣ ਤਾਂ ਆਏ ਨਹੀਂ।
ਇੱਥੇ ਤਾਂ ਆਪਾਂ ਸਕੂਨ ਲਈ ਆਏ ਹਾਂ, ਤਾਂ ਸਕੂਨ ਉਸੇ ਕੰਮ 'ਚ ਹੀ ਹੈ ਜਿੱਥੇ ਤੁਸੀਂ ਆਪਦਾ 100% ਦੇ ਸਕੋ, ਤੁਹਾਡੇ ਮਤਲਬ ਤੁਸੀਂ ਇਨਸਾਫ ਕਰ ਸਕੋ। ਤਾਂ ਮੈਨੂੰ ਇਹ ਲੱਗਦਾ ਵੀ ਅਦਾਕਾਰੀ ਨਾਲ ਮੈਂ ਸ਼ਾਇਦ ਇਨਸਾਫ ਨਹੀਂ ਕਰ ਪਾਊਂਗਾ, ਤੇ ਇਸ ਕਰਕੇ ਅਜੇ ਅਦਾਕਾਰੀ ਵੱਲ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ। ਕੁਝ ਹੋ ਸਕਦਾ ਹੈ ਕਿ ਮੁਸਤਕਬਲ ਵਿੱਚ ਤੁਹਾਨੂੰ ਆਪਣੇ ਵਿਊਜ਼ ਬਦਲਣੇ ਪੈਣ, ਕਿਉਂਕਿ ਤੁਹਾਡੇ 'ਚ ਰੱਬ ਨੇ ਬੜੀ ਸ਼ਮਤਾ ਰੱਖੀ ਹੈ, ਬੜੀ ਤਾਕਤ ਰੱਖੀ ਹੈ, ਬੜੇ ਗੁਣ ਦਿੱਤੇ ਨੇ, ਬੜਾ ਤੁਹਾਨੂੰ ਰੱਬ ਨੇ ਆਰਟ ਨਾਲ ਖੂਬਸੂਰਤ ਤਲਕ ਦਿੱਤਾ ਹੈ। ਹੋ ਸਕਦਾ ਤੁਸੀਂ ਇੱਕ ਬਹੁਤ ਖੂਬਸੂਰਤ ਐਕਟਰ ਪੰਜਾਬੀ ਫਿਲਮ ਨੂੰ ਲੱਭੋ, ਪਰ ਦੇਖਦੇ ਹਾਂ ਜੀ ਕੀ ਬਣਦਾ ਹੈ ਅੱਗੇ। ਅੱਛਾ, ਇਹ ਨਹੀਂ ਗਜ਼ਨਫਰ ਜੀ, ਮੈਂ ਇੱਥੇ ਇੱਕ ਜ਼ਰੂਰ ਕਹਿਣਾ ਚਾਹੁੰਦਾ, ਦੇਖੋ ਅਸਲ 'ਚ ਕੀ ਹੈ ਕਿ ਮੈਂ ਲਿਖ ਸਕਦਾ, ਮੈਂ ਗਾ ਸਕਦਾ, ਇਸ ਚੀਜ਼ ਦਾ ਮੈਨੂੰ ਅਹਿਸਾਸ ਹੈ। ਪਰਮਾਤਮਾ ਨੇ ਕਲਾ ਵੀ ਦਿੱਤੀ ਹੈ, ਇਹ ਅਹਿਸਾਸ ਵੀ ਦਿੱਤਾ ਹੈ ਕਿ ਹਾਂ ਵੀ ਤੂੰ ਇਹ ਕੰਮ ਕਰ ਸਕਦਾ। ਅਦਾਕਾਰੀ ਦੇ ਪੱਖੋਂ ਅਜੇ ਮੈਨੂੰ ਉਹ ਅਹਿਸਾਸ ਆਇਆ ਨਹੀਂ, ਤੇ ਜਦ ਤੱਕ ਉਹ ਅਹਿਸਾਸ ਨਹੀਂ ਉੱਠਦਾ ਅੰਦਰੋਂ, ਲੱਗਦਾ ਨਹੀਂ ਵੀ ਯਾਰ, ਉਦੋਂ ਤੱਕ ਮੈਨੂੰ ਲੱਗਦਾ ਵੀ ਫਿਰ ਮੈਂ ਇਨਸਾਫ ਕਰ ਨਹੀਂ ਪਾਉਂਦਾ। ਵੀ ਗੱਲ ਬੜੀ ਸੋਹਣੀ ਗੱਲ ਹੈ ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੱਕ ਗਾਇਕ ਨੂੰ ਚੰਗਾ ਗਾਣ ਲਈ ਹਾਲਾਂਕਿ ਮੂਸੀਕੀ ਇੰਸਟਰੂਮੈਂਟ ਜੇ ਮਿਊਜ਼ਿਕ ਦੇ ਇੰਸਟਰੂਮੈਂਟ ਉਹ ਜ਼ਿਆਦਾ ਜ਼ਰੂਰਤਮੰਦ ਹੁੰਦੇ ਨੇ, ਜਾਂ ਉਹਦਾ ਵੋਕਲ ਕਾਰਡ ਜਾਂ ਚੰਗੀ ਆਵਾਜ਼ ਹੀ ਕੰਮ ਦੇ ਸਕਦੀ ਹੈ ਸਿਰਫ, ਕਿ ਦੋਵੇਂ ਚੀਜ਼ਾਂ ਚਾਹੀਦੀਆਂ ਹੁੰਦੀਆਂ? ਨਿਰਭਰ ਕਰਦਾ ਹੈ ਗਜ਼ਨਫਰ ਜੀ ਕਿ ਜਿਹੜਾ ਗਾਉਣ ਵਾਲਾ ਹੈ ਉਹਨੂੰ ਸਕੂਨ, ਉਹਨੂੰ ਆਨੰਦ, ਉਹਨੂੰ ਨਜ਼ਾਰਾ, ਸਵਾਦ ਕਾਹਦੇ 'ਚ ਆ ਰਿਹਾ, ਕਿਵੇਂ ਆ ਰਿਹਾ। ਜੀ ਸਹੀ। ਤੋ ਜਿਵੇਂ ਬਹੁਤ ਸਾਰੀਆਂ ਜਿਵੇਂ ਵਿਧਾਵਾਂ ਨੇ ਜਿਨ੍ਹਾਂ ਦੇ ਵਿੱਚ ਕਿਸੇ ਇੰਸਟਰੂਮੈਂਟ ਦੀ ਜ਼ਰੂਰਤ ਵੀ ਨਹੀਂ ਪੈਂਦੀ, ਫਿਰ ਵੀ ਉਹ ਕਸਰ ਰੱਖਦੇ ਨੇ। ਜਿਵੇਂ ਇੱਧਰਲੇ ਪੰਜਾਬ ਦੇ ਵਿੱਚ ਕਵੀਸ਼ਰੀ ਚੱਲਦੀ ਹੈ, ਹੁਣ ਜਿਹੜੀ ਕਵੀਸ਼ਰੀ ਹੈ ਉਹਨੂੰ ਕਿਸੇ ਇੰਸਟਰੂਮੈਂਟ ਦੀ ਉਹ ਮੁਹਤਾਜ ਹੀ ਨਹੀਂ, ਉਹ ਬਿਨਾਂ ਇੰਸਟਰੂਮੈਂਟ ਤੋਂ ਮਤਲਬ ਕਵੀਸ਼ਰ ਜਿਹੜੇ ਨੇ ਉਹ ਆਪਦੀ ਕਲਾ ਦਾ ਜਿਹੜਾ ਪ੍ਰਦਰਸ਼ਨ ਕਰਦੇ ਆ। ਤੋ ਇਹਦੇ 'ਚ ਪਹਿਲੀ ਚੀਜ਼ ਜਿਹੜੀ ਜ਼ਰੂਰੀ ਹੈ, ਉਹ ਮੈਨੂੰ ਲੱਗਦਾ ਵੀ ਪਹਿਲੀ ਚੀਜ਼ ਤਾਂ ਦੇਖੋ ਆਵਾਜ਼ ਹੈ, ਆਵਾਜ਼ ਦੀ ਟੋਨ ਹੈ, ਆਵਾਜ਼ ਦੀ ਟੋਨ ਹੈ ਜਿਹੜੀ ਕਿ ਡਿਫਰੈਂਟ ਹੋਵੇ, ਤੇ ਜੋ ਤੁਸੀਂ ਗਾ ਰਹੇ ਹੋ ਉਹਨੂੰ ਨਿਭਾ ਸਕਦੇ ਹੋ। ਔਰ ਇਹ ਮਤਲਬ ਇੱਕ ਕਲਾਕਾਰ ਨੂੰ ਇਹ ਪਹਿਚਾਣ ਜ਼ਰੂਰ ਹੋਣੀ ਚਾਹੀਦੀ ਹੈ ਵੀ ਉਹਦੀ ਵੋਕਲ ਟੋਨ ਜਿਹੜੀ ਹੈ ਉਹ ਕਿਸ ਕਿਸਮ ਦੀ ਸ਼ਾਇਰੀ, ਕਿਸ ਕਿਸਮ ਦੀ ਲਿਖ ਨੂੰ ਜਿਹੜੀ ਹੈਗੀ ਹੈ ਨਿਭਾ ਸਕਦੀ ਹੈ। ਜਿਵੇਂ ਮੈਨੂੰ ਇਸ ਚੀਜ਼ ਦਾ ਸਪਸ਼ਟ ਪਤਾ ਵੀ ਜਿਹੜੀ ਮੇਰੀ ਆਵਾਜ਼ ਆ ਉਹ ਗਜ਼ਲ ਨਹੀਂ ਗਾ ਸਕਦੀ। ਗਜ਼ਲ ਦੇ ਜਿਹੜੇ ਸਰੋਤੇ ਨੇ ਉਹ ਕਿਸ ਤਰ੍ਹਾਂ ਦਾ ਇੱਕ ਟੋਨ, ਕਿਸ ਤਰ੍ਹਾਂ ਦੀ ਕੰਪੋਜੀਸ਼ਨ ਚਾਹੁੰਦੇ ਆ, ਉਹ ਮੈਨੂੰ ਪਤਾ, ਮੈਂ ਉਹ ਉਹਨਾਂ ਨੂੰ ਨਹੀਂ ਪ੍ਰੋਵਾਈਡ ਕਰ ਸਕਦਾ। ਮੇਰੀ ਵੋਕਲ ਟੋਨ 'ਚ ਉਹ ਸਮਰੱਥਾ ਨਹੀਂ, ਤਾਂ ਮੈਂ ਨਹੀਂ ਗਾਉਂਦਾ ਗਜ਼ਲ। ਤਾਂ ਜਿਹੜੀਆਂ ਕਵੀਸ਼ਰੀਆਂ ਨੇ, ਵਾਰਾਂ ਨੇ, ਸਾਡਾ ਪੰਜਾਬ ਦਾ ਫੋਕ ਹੈ, ਫੋਕ ਸੌਂਗ ਜਿਹਨੂੰ ਅਸੀਂ ਲੋਕ ਧਾਰਾ ਕਹਿੰਦੇ, ਲੋਕ ਗੀਤ ਕਹਿੰਦੇ, ਇਹ ਮੈਨੂੰ ਲੱਗਦਾ ਵੀ ਇਹ ਮੇਰੀ ਆਵਾਜ਼ ਦੇ ਵਿੱਚ ਵਧੀਆ ਫਿੱਟ ਹੋ ਜਾਂਦੇ ਨੇ, ਵਧੀਆ ਮੈਨੂੰ ਆਪ ਨੂੰ ਵੀ ਗਾ ਕੇ ਸਵਾਦ ਆਉਂਦਾ। ਤਾਂ ਮੈਂ ਸਿਰਫ ਉਹੀ ਚੀਜ਼ ਗਾਊਂਗਾ। ਇੰਸਟਰੂਮੈਂਟ ਤੇ ਅਜੇ ਤੱਕ ਮੈਂ ਕਦੇ ਵੀ ਕਿਸੇ ਇੰਸਟਰੂਮੈਂਟ ਤੇ ਅਜੇ ਤੱਕ ਆਪਣਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਟਰਾਈ ਨਹੀਂ ਕੀਤਾ, ਔਰ ਕੁਛ ਰਿਹਾ ਵੀ ਕਿ ਮੈਂ ਬਹੁਤ ਕੋਸ਼ਿਸ਼ ਵੀ ਕੀਤੀ ਕਿ ਮੈਂ ਕੋਈ ਇੰਸਟਰੂਮੈਂਟ ਵੀ ਸਿੱਖ ਸਕਾਂ, ਤਾਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਇਸ ਚੀਜ਼ ਦੀ ਨਵਾਜ਼ਿਸ਼ ਮੇਰੇ ਤੇ ਨਹੀਂ ਹੋਈ, ਤਾਂ ਮੈਂ ਕੋਈ ਵੀ ਇੰਸਟਰੂਮੈਂਟ ਜਿਹੜਾ ਨਹੀਂ ਵਜਾ ਸਕਦਾ। ਤੋ ਇਹ ਮੈਂ ਇਹਨੂੰ ਬਖਸ਼ਿਸ਼ ਮੰਨਦਾ ਕਿ ਪ੍ਰਮਾਤਮਾ ਨੇ ਮੈਨੂੰ ਕੇਵਲ ਤੇ ਕੇਵਲ ਲਿਖਣ ਤੇ ਗਾਉਣ ਲਈ ਭੇਜਿਆ ਹੈ। ਤੋ ਲਿਖੋ, ਆਪ ਦਾ ਉਹ ਕੰਮ ਕਰੀ ਚੱਲੋ, ਆਲ ਰਾਊਂਡਰ ਬਣਨ ਦੀ ਕੋਸ਼ਿਸ਼ ਨਾ ਕਰੀਏ। ਬਹੁਤ ਸੋਹਣਾ ਜੀ। ਅੱਜ ਸਾਡੇ ਨਾਲ ਜੀ ਬੜੇ ਖੂਬਸੂਰਤ ਆਰਟਿਸਟ ਮੌਜੂਦ ਨੇ, ਬਹੁਤ ਖੂਬਸੂਰਤ ਆਵਾਜ਼ ਰੱਬ ਨਾਲ ਦਿੱਤੀ ਹੈ, ਅੱਲਾਹ ਤਾਲਾ ਨੇ ਉਹਨਾਂ ਦੀ ਕਲਮ ਦੇ ਵਿੱਚ ਬੜੀ ਬਰਕਤ ਪਾਈ ਹੈ, ਬਹੁਤ ਸੋਹਣਾ ਲਿਖਦੇ ਨੇ, ਤੇ ਜਦੋਂ ਉਹ ਗਾਉਂਦੇ ਨੇ ਉਦੋਂ ਵੀ ਬਹੁਤ ਚੰਗਾ ਲੱਗਦਾ ਹੈ। ਸਾਡੇ ਨਾਲ ਜੀ ਡਾਕਟਰ ਬਾਬਾ ਵਲੀ ਜੀ ਮੌਜੂਦ ਨੇ, ਸਾਡੇ ਬੜੇ ਚੰਗੇ ਬਾਗ ਨੇ। ਡਾਕਟਰ ਸਾਹਿਬ, ਇਹ ਆਰਟਿਸਟਾਂ ਵਿੱਚੋਂ ਜੀ ਅਸੀਂ ਦੇਖਦੇ ਹਾਂ ਜਦੋਂ, ਤੇ ਸਾਨੂੰ ਅਸੀਂ ਇੰਝ ਲੱਗਦਾ ਹੈ ਕਿ ਜਿਵੇਂ ਜਿਹੜੇ ਗਾਣ ਵਾਲੇ ਹੁੰਦੇ ਨੇ ਇਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੁੰਦੀ ਹੈ, ਬਾਕੀ ਆਰਟਿਸਟਾਂ ਦੀ ਨਿਸਬਤ। ਮੁਸੱਵਰ ਹੋ ਗਏ, ਫਿਲਮ ਆਰਟਿਸਟ ਹੋ ਗਏ, ਡਰਾਮੇ ਨਾਲ ਮੁਤਲਕ ਹੋ ਗਏ, ਜਾਂ ਜਿਹੜੇ ਵੀ ਆਰਟਿਸਟਾਂ ਦੇ ਜਿਹੜੇ ਵੀ ਕੋਈ ਕੰਮ ਹੈਗੇ ਹੁੰਦੇ ਨੇ, ਜਿੰਨੇ ਵੀ ਸ਼ੋਬੇ ਨੇ, ਇਹ ਗਾਣੇ ਵਾਲਿਆਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ। ਇਹਦੀ ਕੀ ਵਜ੍ਹਾ ਹੈ ਤੁਹਾਡੀ ਨਜ਼ਰੇ? ਗਜ਼ਨਫਰ ਜੀ, ਅਸਲ 'ਚ ਜਿਹੜਾ ਗੀਤ ਹੈ, ਜਿਹੜਾ ਗਾਇਨ ਹੈ, ਇਹ ਇੱਕ ਐਸੀ ਵਿਧਾ ਹੈ ਜਿਹੜੀ ਕਿ ਮਤਲਬ ਸਿੱਧੀ ਸੁਣਨ ਵਾਲੇ ਦੇ ਜਾਂ ਬੰਦੇ ਦੇ ਜਿਹੜੀ ਦਿਲ ਨੂੰ ਟੁੰਬਦੀ ਹੈ, ਦਿਲ ਤੇ ਜਾ ਕੇ ਲੱਗਦੀ ਹੈ ਉਹ ਗੱਲ, ਔਰ ਉਹਦੇ ਦਿਲ ਨੂੰ ਕੀਲਦੀ ਹੈ। ਇਸੇ ਜਿਹੜੀ ਗਾਇਨ ਵਿਧਾ ਹੈ ਨਾ, ਇਹ ਬਾਕੀ ਸਾਰੀਆਂ ਵਿਧਾਵਾਂ ਨਾਲੋਂ ਵੱਧ ਅਸਰਦਾਇਕ ਜਿਹੜੀ ਹੈ ਉਹ ਮੰਨੀ ਗਈ ਹੈ। ਇਨਫੈਕਟ ਸਾਡੇ ਤੇ ਜਿਹੜੇ ਸਾਡੇ ਬਾਬਾ ਗੁਰੂ ਨਾਨਕ ਜੀ, ਉਹਨਾਂ ਨੇ ਜੋ ਵੀ ਉਪਦੇਸ਼ ਦਿੱਤਾ, ਜੋ ਵੀ ਉਹਨਾਂ ਨੇ ਆਪ ਦਾ ਪ੍ਰਵਚਨ ਦਿੱਤਾ, ਜੋ ਵੀ ਉਹਨਾਂ ਦਾ ਲੈਸਨ ਸੀਗਾ, ਉਹ ਸਾਰੇ ਦਾ ਸਾਰਾ ਗੀਤ ਦੇ ਰੂਪ 'ਚ ਹੈ। ਜਿਹੜੀ ਜਿੰਨੀ ਗੁਰਬਾਣੀ ਹੈ ਉਹ ਸਾਰੀ ਗਾਈ ਜਾ ਸਕਦੀ ਹੈ। ਉਹ ਜਦੋਂ ਤੱਕ ਉਹਦੇ 'ਚ ਜਿਹੜਾ ਗਾਇਨ ਤੱਤ ਸੀਗਾ, ਉਹ ਗਾਇਨ ਤੱਤ ਹੀ ਜਿਹੜਾ ਸੀ ਉਦੋਂ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਵੱਲ ਆਕਰਸ਼ਿਤ ਕਰਦਾ ਸੀ, ਔਰ ਉਹ ਛੇਤੀ ਅਸਰ ਕਰਦੀ ਹੈ ਚੀਜ਼। ਜਿਹੜੀ ਗਾਇਨ ਸ਼ੈਲੀ ਹੈ ਨਾ ਜੀ, ਇਹ ਜਲਦੀ ਅਸਰ ਕਰਦੀ ਹੈ ਬੰਦੇ ਤੇ। ਤੋ ਇਸ ਕਰਕੇ ਜਿਹੜਾ ਸੰਗੀਤ ਹੈ, ਇਹਦਾ ਇੱਕ ਕੁਦਰਤੀ, ਇੱਕ ਪਰਮਾਤਮਾ ਵੱਲੋਂ ਇੱਕ ਐਸੀ ਹੈ, ਉਹ
ਸੰਗੀਤ ਦੇ ਕਰਕੇ ਜਿਹੜੀ ਜ਼ਿਆਦਾ ਜਿਹੜੀ ਗਾਇਕਾਂ ਦੇ ਹਿੱਸੇ ਆ ਜਾਂਦੀ ਹੈ ਬਾਕੀਆਂ ਨਾਲ। ਬਹੁਤ ਬਹੁਤ ਸੋਹਣੀ ਗੱਲ ਹੈ ਜੀ। ਇਹ ਬੜੀ ਤੁਸੀਂ ਇੱਕ ਫਲਸਫਿਆਨਾ ਢੰਗ ਨਾਲ ਇੱਕ ਬੜਾ ਸੋਹਣਾ ਗੱਲ ਦੱਸੀ ਸਾਨੂੰ, ਬੜੀ ਸੋਹਣੀ ਗੱਲ ਦੱਸੀ ਹੈ, ਬੜਾ ਸੋਹਣਾ ਖਿਆਲ ਦੱਸਿਆ ਹੈ ਕਿ ਕੀ ਵਜ੍ਹਾ ਹੈ ਵੀ ਗਾਇਕਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ। ਅੱਛਾ ਇਹ ਇੱਕ ਅੱਛਾ ਤੁਹਾਡੇ ਅਕਸਰ ਮੈਂ ਦੇਖਿਆ ਹੈ ਪਰਿੰਦਿਆਂ ਵਾਲਾ ਮੈਂ ਗੀਤ ਸੁਣਿਆ, ਬਗਾਵਤ ਦੀ ਨਜ਼ਰ ਹੁੰਦੀ ਹੈ। ਇਹ ਚੀਜ਼ ਤੁਹਾਨੂੰ ਕਿਤੋਂ ਵਿਰਸੇ 'ਚ ਲੱਭੀ ਹੈ, ਹੱਕ ਸੱਚ ਤੇ ਖਲੋ ਜਾਣਾ, ਜਾਂ ਇਹ ਤੁਸੀਂ ਖੁਦ ਆਪਣਾ ਕਸਬ ਕਰਕੇ ਹਾਸਿਲ ਕੀਤੀ ਹੈ, ਆਪਣਾ ਇੱਕ ਬੜਾ ਖਿਆਲ ਕਰਕੇ? ਨਾਲ ਸਾਨੂੰ ਪਰਿੰਦਿਆਂ ਵਾਲਾ ਗੀਤ ਤਾਂ ਸੁਣਾਓ ਥੋੜਾ ਜਿਹਾ। ਜੀ ਮੈਂ ਜ਼ਰੂਰ। ਅਸਲ 'ਚ ਨਾ ਡਾਕਟਰ ਜਗਤਾਰ ਸਾਡੇ ਬਹੁਤ ਵੱਡੇ ਸ਼ਾਇਰ ਨੇ ਇੱਧਰਲੇ ਪੰਜਾਬ ਦੇ। ਉਹ ਉਹਨਾਂ ਦਾ ਇੱਕ ਉਹਨਾਂ ਦੀ ਲਾਈਨ ਸੀ ਕਿ ਕੁਝ ਕੁ ਲੋਕਾਂ ਨੂੰ ਲਹੂ ਕਦੇ ਟਿਕਣ ਨਹੀਂ ਦਿੰਦਾ। ਮੈਨੂੰ ਇਹ ਲੱਗਦਾ ਵੀ ਇਹ ਸ਼ਾਇਦ ਅੰਦਰੋਂ ਸਿਸਟਮ ਹੀ ਅੰਦਰੋਂ ਇਹੋ ਜਿਹਾ ਬਣਿਆ ਵੀ ਉਹ ਜਿਹੜਾ ਉਹ ਆ ਗਿਆ ਨਾ ਤਬੀਅਤ ਜਿਹੜੀ ਆ ਉਹ ਗੀਤਾਂ 'ਚ ਵੀ ਝਲਕ ਜਾਂਦੀ ਹੈ। ਉਹ ਮੈਂ ਜ਼ਰੂਰ ਗੀਤ ਤੁਹਾਡੇ ਨਿਗਾਹ ਕਰਦਾ। ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ, ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਹੋਸ਼ਾਂ ਵਾਲੇ ਮਦਹੋਸ਼ੀ ਵਿੱਚ ਖੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ। ਵਾਹ ਵਾਹ ਜੀ ਵਾਹ, ਬਹੁਤ ਖੂਬਸੂਰਤ। ਇਹ ਜੀ ਮੈਂ ਜੋ ਸੁਣਿਆ ਨਾ ਜੀ, ਇੱਕ ਪਿੱਛੇ ਕਿਸਾਨ ਸੰਘਰਸ਼ ਜਦੋਂ ਹੋ ਰਿਹਾ ਸੀ ਤੇ ਉਹ ਵਿੱਚ ਰਾਣਾ ਰਣਵੀਰ ਸਾਹਿਬ ਨੇ ਇਸ ਤਰ੍ਹਾਂ ਹੋਰ ਕੁਝ ਕਿਸੇ ਮੇਰੇ ਖਿਆਲ ਮਲਕੀਤ ਦਰੋੜੀ ਜੀ ਨੇ ਇਸ ਖਬਰੇ ਇਹ ਸਾਂਝਾ ਕੀਤਾ ਹੋਇਆ ਸੀ। ਤੇ ਮੈਂ ਜਦੋਂ ਸੁਣਿਆ ਤੇ ਬੜਾ ਅੱਛਾ ਲੱਗਾ। ਮੈਂ ਕਿਹਾ ਵੀ ਕਮਾਲ ਹੈ ਵੀ ਇਹ ਕਿੰਨਾ ਖੂਬਸੂਰਤ ਇਹ ਖਿਆਲ ਹੈ, ਕਿੰਨੀ ਖੂਬਸੂਰਤ ਆਵਾਜ਼ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਬਹੁਤ ਤੁਹਾਨੂੰ ਮੁਬਾਰਕ ਹੋਵੇ ਜੀ ਇਹ ਸੋਹਣੇ ਖਿਆਲ ਉੱਤੇ ਇਤਨੇ ਸੋਹਣੇ ਢੰਗ ਨਾਲ ਪੇਸ਼ ਕਰਨ ਤੇ। ਬਹੁਤ ਅੱਛਾ। ਇਹ ਡਾਕਟਰ ਸਾਹਿਬ ਤੁਸੀਂ ਵੀ ਇੱਕ ਦੋ ਜਗ੍ਹਾ ਤੇ ਮੈਂ ਸੁਣਿਆ ਕੁਝ ਹੋਰ ਵਿਦਵਾਨ ਵੀ ਕਹਿੰਦੇ ਨੇ ਵੀ ਇਹ ਸਰਹੱਦਾਂ ਜਿਹੜੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ, ਇਹ ਸਰਹੱਦਾਂ ਇੰਝ ਉਹ ਮੰਨਿਆ ਕਿ ਆਰਟਿਸਟ ਸਰਹੱਦਾਂ ਤੋਂ ਉੱਚਾ ਹੁੰਦਾ ਹੈ, ਸਰਹੱਦਾਂ ਤੋਂ ਬਾਹਰ ਹੁੰਦਾ ਹੈ। ਵੇਖੋ ਅਸੀਂ ਅੱਜ ਤੁਹਾਡੀ ਇੱਥੇ ਵੀ ਉਸੇ ਤਰ੍ਹਾਂ ਹੀ ਇੱਜ਼ਤ ਇਹਤਰਾਮ ਮੁਹੱਬਤ ਤਾਂ ਦਿਖਾ ਰਹੇ ਹਾਂ, ਇਸ ਤਰ੍ਹਾਂ ਤੁਹਾਡੇ ਮੁਲਕ ਵਿੱਚ ਤਾਂ ਲੱਭਦੀ ਹੈ ਕਿਉਂਕਿ ਤੁਸੀਂ ਧਰਤੀ ਨਾਲ ਜੁੜੇ ਜੇ, ਪੰਜਾਬ ਦੀ ਧਰਤੀ ਨਾਲ ਜੁੜੇ ਜੇ। ਤੁਹਾਡਾ ਕੀ ਖਿਆਲ ਹੈ ਸਰਹੱਦਾਂ ਨੂੰ ਲੈ ਕੇ, ਕੀ ਸੋਚਦੇ ਹੋ ਤੁਸੀਂ ਸਰਹੱਦਾਂ ਬਾਰੇ? ਇਹਦੇ ਬਾਰੇ ਮੇਰਾ ਇੱਕ ਗੀਤ ਸੀ ਜੀ ਬਹਾਦਰ, ਉਹਦਾ ਟਾਈਟਲ ਸੀ ਗੀਤ ਦਾ ਬਹਾਦਰ। ਉਹ ਬਹਾਦਰ ਗੀਤ ਦੇ ਵਿੱਚ ਨਾ ਇੱਕ ਅੰਤਰਾ ਆਉਂਦਾ, ਇੱਕ ਮੈਂ ਤੁਹਾਨੂੰ ਸਟੈਂਜਾ ਸੁਣਾਉਣਾ। ਕਹਿੰਦਾ ਕਿ ਗੁਰਮੁਖ ਸਿੰਘ ਨੂੰ ਗੱਲਾਂ ਖਾਨ ਮੁਹੰਮਦ ਦੱਸਦਾ ਏ, ਬਈ ਗੁਰਮੁਖ ਸਿੰਘ ਨੂੰ ਗੱਲਾਂ ਖਾਨ ਮੁਹੰਮਦ ਦੱਸਦਾ ਏ, ਬਈ ਸਾਡੇ ਵੱਲ ਨਨਕਾਣਾ ਅੱਜ ਵੀ ਹੱਸਦਾ ਵਸਦਾ ਏ, ਸਰਹੱਦਾਂ ਤੇ ਤਾਰਾਂ ਲਾਇਆ ਬਾਰਡਰ ਨਹੀਂ ਬਣਦੇ, ਨਾਵਾਂ ਵਿੱਚ ਬਹਾਦਰ ਲਿਖਿਆ ਬਹਾਦਰ ਨਹੀਂ ਬਣਦੇ, ਬਈ ਨਾਵਾਂ ਵਿੱਚ ਬਹਾਦਰ ਲਿਖਿਆ ਬਹਾਦਰ ਨਹੀਂ ਬਣਦੇ। ਕੀ ਬਾਤ ਹੈ, ਗੱਲ ਸਪਸ਼ਟ ਹੋ ਗਈ। ਬਿਲਕੁਲ ਜੀ, ਇਹ ਬੜੀ ਸੋਹਣੀ ਗੱਲ ਹੈ ਕਿ ਦਿਲ ਵਿੱਚ ਸਰਹੱਦ ਨਹੀਂ ਹੋਣੀ ਚਾਹੀਦੀ। ਵਾਕਈ ਡਾਕਟਰ ਸਾਹਿਬ ਮੈਂ ਬਿਲਕੁਲ ਤੁਹਾਡੀ ਇਸ ਗੱਲ ਨਾਲ ਜਿਹੜਾ ਉਹ ਸਹਿਮਤ ਹਾਂ ਕਿ ਦਿਲ ਵਿੱਚ ਸਰਹੱਦ ਨਾ ਹੋਵੇ। ਤੇ ਬਾਕੀ ਮੇਰਾ ਇੱਕ ਉਹ ਅੱਗੇ ਮੈਂ ਕਈ ਦਫਾ ਅੱਗੇ ਵੀ ਸੋਚਣਾ ਹੁੰਦਾ ਵਾਂ, ਅੱਜ ਤੁਹਾਡੇ ਨਾਲ ਚਲੋ ਤੁਸੀਂ ਬੈਠੇ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ ਕਿ ਘਰਾਂ ਦੇ ਵਿੱਚ ਕੰਧ ਹੋਵੇ ਤੇ ਕੰਧਾਂ ਰਹਿਣੀਆਂ ਚਾਹੀਦੀਆਂ ਨੇ। ਤੇ ਕਿਉਂਕਿ ਜੇ ਘਰਾਂ ਵਿੱਚ ਕੰਧ ਚਾਹ ਦਿੱਤੀ ਜਾਵੇ ਦੁਨੀਆ ਤੇ ਘਰ ਰਵੇ ਕੋਈ ਨਾ। ਤੇ ਬਾਕੀ ਆਪਾਂ ਬਹੁਤ ਔਖਿਆਂ ਹੋ ਕੇ ਕਿੰਨੀਆਂ ਤਕਲੀਫਾਂ ਸਹਿ ਕੇ ਇਹ ਸਾਡੇ ਮੁਲਕ ਬਣੇ ਵੱਖਰੇ ਵੱਖਰੇ। ਅੱਲਾ ਦਾ ਲੱਖ ਸ਼ੁਕਰ ਹੈ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ ਤੁਹਾਡਾ ਮੁਲਕ। ਤੇ ਨਜ਼ਰਿਆਤੀ ਸਰਹੱਦਾਂ ਦੀ ਸਾਡੀ ਹਿਫਾਜ਼ਤ ਕਰਨੀ ਜ਼ਰੂਰੀ ਹੈ। ਇਸੇ ਤਰੀਕੇ ਜਿਓਗ੍ਰਾਫੀ ਸਰਹੱਦਾਂ ਦੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਘਰਾਂ 'ਚ ਬੇਸ਼ੱਕ ਕੰਧ ਨਿਕਲ ਆਵੇ ਪਰ ਕੰਧ ਉੱਤੋਂ ਦੀ ਜਿਹੜਾ ਰੋਟੀ ਸਬਜ਼ੀ ਦਾ ਲੈਣ ਦੇਣ ਚੱਲਦਾ ਰਹਿਣਾ ਚਾਹੀਦਾ। ਜਿਹੜੀ ਹੈ ਉਹ ਸਾਂਝ ਜਿਹੜੀ ਆ ਉਹ ਬਰਕਰਾਰ ਰਹਿਣੀ ਚਾਹੀਦੀ। ਜਿਵੇਂ ਅੱਜ ਉਹ ਇੱਕ ਬੂਹਾ ਬਾਰੀ ਆ ਜਿਹੜੀ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ। ਤੇ ਬਾਕੀ ਬਹੁਤ ਸੋਹਣਾ ਤੁਸੀਂ ਨੇ ਇਹ ਗੁਰਮਤ ਦਾ ਤੇ ਆਪਣਾ ਖਾਨ ਮੁਹੰਮਦ ਜਿਹੜੀ ਉਹ ਮੈਨੂੰ ਉਹ ਗੱਲ ਯਾਦ ਆ ਜਾਂਦੀ ਬਾਬਾ ਗੁਰੂ ਨਾਨਕ ਜੀ ਰਾਏ ਬੁਲਾਰ ਮੁਹੰਮਦ ਭੱਟੀ
ਬਾਜ਼ਾਂ ਵਾਲੇ ਗੁਰੂ ਜੀ ਵਾਲੀ, ਠੀਕ ਹੈ ਜੀ। ਬਾਕੀ ਭਾਈ ਨਬੀ ਖਾਂ ਗਨੀ ਖਾਂ ਵਾਲੀ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਨੇ। ਇਹ ਬਿਲਕੁਲ ਇਹ ਮੁਹੱਬਤ ਦੀ ਗੱਲ ਆ, ਮੁਹੱਬਤ ਹੋਣੀ ਚਾਹੀਦੀ ਆ। ਸਾਡਾ ਮਜ਼ਹਬ ਜਿਹੜਾ ਸਾਨੂੰ ਉਹ ਹੁਕਮ ਦਿੰਦਾ ਵਾ ਵੀ ਤੁਸੀਂ ਪਿਆਰ ਕਰੋ, ਕਿਉਂਕਿ ਸਾਰੀ ਦੁਨੀਆ ਹੈ ਨਾ ਜੀ, ਸਾਰੀ ਦੁਨੀਆ, ਇਹ ਸਾਰੀ ਉਮਤ ਦਾਵਤ ਨੇ, ਇਹ ਸਾਰੀ ਦੁਨੀਆ ਨੂੰ ਦਾਵਤ ਦਿੱਤੀ ਗਈ, ਇਹਦੇ ਵਿੱਚ ਸ਼ਾਮਲ ਨੇ। ਤੇ ਹਦੀਸ ਪਾਕ ਵਿੱਚ ਹੁੰਦਾ ਹੈ ਕਿ ਮਖਲੂਕ ਜਿਹੜੀ ਨਬੀ ਪਾਕ ਹਜ਼ਰਤ ਮੁਹੰਮਦ ਅਰਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਜਿਹੜੀ ਮਖਲੂਕ ਅੱਲਾਹ ਤਾਲਾ ਦਾ ਕੁਨਬਾ ਹੈ, ਸਾਰੀ ਮਖਲੂਕ ਨਾਲ ਪਿਆਰ ਕਰਨਾ ਚਾਹੀਦਾ, ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸਾਡੇ ਜਿਹੜੇ ਸੂਫੀ ਸਲਾਸਲ ਨੇ ਨਾ ਜੀ, ਸੂਫੀ, ਉਹ ਕਿਸੇ ਨਾਲ ਵੀ ਨਹੀਂ ਸੀ। ਤੇ ਇਹ ਚੀਜ਼ ਬੜੀ ਅੱਛੀ ਲੱਗੀ ਮੈਨੂੰ ਤੁਹਾਡੀ ਇਹ ਗੱਲ, ਇਹ ਬੜੀ ਤੁਸੀਂ ਸੋਹਣਾ ਸੁਣਾਇਆ, ਮੇਰਾ ਦਿਲ ਬੜਾ ਖੁਸ਼ ਹੋਇਆ ਸੁਣ ਕੇ। ਗੱਲ ਇਹ ਹੈ ਕਿ ਸਾਰੀ ਦੁਨੀਆ ਤੇ ਜਿਹੜੇ ਲੋਕ ਨੇ, ਜਿਹੜੀ ਖਲਕਤ ਹੈ, ਉਹ ਇੱਕੋ ਜਿਹੀ ਹੈ, ਕੋਈ ਫਰਕ ਨਹੀਂ ਹੈ। ਪਰ ਇਹਦੇ ਨਾਲ ਇੱਕ ਗੱਲ ਹੋਰ ਜੁੜਦੀ ਹੈ ਵੀ ਸਾਰੀ ਦੁਨੀਆ ਤੇ ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਹਕੂਮਤਾਂ ਨੇ, ਉਹ ਵੀ ਇੱਕੋ ਜਿਹੀਆਂ ਨੇ, ਉਹਨਾਂ 'ਚ ਵੀ ਕੋਈ ਫਰਕ ਨਹੀਂ ਹੈ। ਤੋ ਫਰਕ ਇਹ ਹੁੰਦਾ ਵੀ ਉਹ ਲੜਨਾ ਤਾਂ ਲੜਾਈ ਤਾਂ ਖਲਕਤ ਤੇ ਹਕੂਮਤ ਦੀ ਹੋਣੀ ਚਾਹੀਦੀ ਹੈ, ਖਲਕਤ ਤੇ ਹਕੂਮਤ ਦੀ ਹੀ ਹੋਵੇ। ਪਰ ਜਿਹੜੀਆਂ ਹਕੂਮਤਾਂ ਨੇ ਇਹ ਇਸ ਤਰ੍ਹਾਂ ਦਾ ਇੱਕ ਜਾਲ ਵਿਛਾ ਕੇ ਰੱਖਦੀਆਂ ਨੇ ਕਿ ਖਲਕਤ ਆਪਸ 'ਚ ਭਿੜਦੀ ਰਹੇ, ਲੋਕ ਆਪਸ 'ਚ ਭਿੜਦੇ ਰਹਿਣ। ਕਿਉਂਕਿ ਜੇ ਲੋਕ ਆਪਸ 'ਚ ਭਿੜਦੇ ਰਹਿਣਗੇ ਤਾਂ ਲੋਕਾਂ ਨੂੰ ਇਹਨਾਂ ਸੋਚਣ ਦਾ ਵਕਤ ਨਹੀਂ ਮਿਲਦਾ ਹੈਗਾ ਵੀ ਹਕੂਮਤ ਵਾਲੇ ਪਾਸੇ ਵੀ ਸੋਚ ਲਈਏ। ਤਾਂ ਹਕੂਮਤਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਜਿਹੜੀ ਇਹ ਖਲਕਤ ਹੈ ਇਹ ਆਪਸ 'ਚ ਲੜਦੀ ਰਹੇ, ਚਾਹੇ ਉਹ ਅਸੀਂ ਉਹਨਾਂ ਨੂੰ ਇੱਥੇ ਜਿਵੇਂ ਸਾਡੇ ਵਾਲੇ ਪਾਸੇ, ਇੱਧਰਲੇ ਪਾਸੇ ਉਹਨਾਂ ਨੂੰ ਹਿੰਦੂ ਮੁਸਲਮਾਨ ਕਹਿ ਕੇ ਜਾਂ ਸਿੱਖ ਮੁਸਲਮਾਨ, ਸਿੱਖ ਹਿੰਦੂ ਕਹਿ ਕੇ ਲੜਾ ਦਿੰਦੇ ਨੇ। ਉਸ ਤੋਂ ਬਾਅਦ ਵੱਡੇ ਲੈਵਲ 'ਤੇ ਜਦੋਂ ਲੜਨਾ ਹੋਵੇ ਉਦੋਂ ਕਹਿ ਦੇਣਗੇ ਚਲੋ ਜੀ ਹੁਣ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੈ। ਪਰ ਜਦ ਕਿ ਐਸਾ ਕੁਛ ਨਹੀਂ ਹੈ। ਲੋਕ ਉੱਧਰ ਵੀ ਇਹੋ ਜਿਹੇ ਨੇ, ਇੱਧਰ ਵੀ ਇਹੋ ਜਿਹੇ ਆ, ਅਸੀਂ ਸਾਰੇ ਇੱਕੋ ਜਿਹੇ ਹਾਂ। ਪਰ ਇਹ ਜਿਹੜੀ ਇੱਕ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਜਿਹੜੀਆਂ ਸਰਕਾਰਾਂ ਨੇ ਉਹ ਵੀ ਇੱਕੋ ਜਿਹੀਆਂ ਹੀ ਨੇ, ਤੇ ਨਾ ਤਾਂ ਉਹਨਾਂ 'ਚ ਕੋਈ ਫਰਕ ਹੈ, ਨਾ ਸਾਡੇ 'ਚ ਕੋਈ ਫਰਕ ਹੈ। ਅੱਜ ਉਹ ਤੁਹਾਡੀ ਗੱਲ ਕਿ ਪਿਆਰ ਮੁਹੱਬਤ ਦਾ ਹੀ ਸੁਨੇਹਾ ਦੇਣਾ ਚਾਹੀਦਾ ਹੈ, ਬਰਦਾਸ਼ਤ ਦਾ, ਤਹਮਲ ਦਾ। ਸੂਫੀ ਵਾਂਗ ਵੀ ਇੱਕ ਸੂਫੀ ਵਾਕਣ, ਕਿਉਂਕਿ ਸੂਫੀ ਕੀ ਕਰਦਾ ਹੈ, ਉਹ ਤਹਮਲ ਵੀ, ਬਰਦਾਸ਼ਤ ਵੀ, ਸਾਰਾ ਕੁਝ ਸਿਖਾਉਂਦਾ ਵੀ ਹੈ, ਖੁਦ ਵੀ ਅਮਲ ਕਰਦਾ ਹੈ, ਦੂਸਰਿਆਂ ਨੂੰ ਵੀ ਦਿੰਦਾ ਹੈ। ਬਿਲਕੁਲ ਇਹ ਗੱਲ ਆਪਸ ਵਿੱਚ ਪਿਆਰ ਮੁਹੱਬਤ ਦਾ ਰਿਸ਼ਤਾ ਹੋਣਾ ਚਾਹੀਦਾ ਹੈ, ਲੇਕਿਨ ਆਪਣੇ ਮੁਲਕ ਨਾਲ, ਆਪਣੀ ਨਜ਼ਰੀਆਤੀ ਸਰਹੱਦਾਂ ਨਾਲ, ਆਪਣੇ ਨਜ਼ਰੀਏ ਨਾਲ ਇੱਕ ਲਗਨ ਮੁਹੱਬਤ ਹੋਣੀ ਚਾਹੀਦੀ ਹੈ। ਵਾਕਈ ਜੀ ਲੜਾਈ ਕਿਸੇ ਦੇ ਫਾਇਦੇ 'ਚ ਨਹੀਂ ਹੈ। ਬੜੀ ਸੋਹਣੀ ਗੱਲ ਕੀਤੀ ਤੁਸੀਂ ਡਾਕਟਰ ਸਾਹਿਬ, ਬੜੀ ਖੂਬਸੂਰਤ ਗੱਲ ਕੀਤੀ ਹੈ। ਤੇ ਅੱਲਾਹ ਕਰੇ ਇਹ ਸਰਹੱਦਾਂ ਕਾਇਮ ਰਹਿਣ, ਇੱਕ ਲੜਾਈ ਕਦੀ ਵੀ ਨਾ ਹੋਵੇ। ਪਿਆਰ ਮੁਹੱਬਤ ਨਾਲ ਸੋਹਣਿਆ ਹਮਸਾਇਆ ਰੋਕਣ ਆਪਸ ਵਿੱਚ ਰਹਿਣਾ ਚਾਹੀਦਾ ਹੈ ਤੇ ਬੂਹੇ ਬਾਰੀਆਂ ਖੁੱਲ੍ਹੇ ਰੱਖਣੀ ਚਾਹੀਦੀਆਂ ਨੇ। ਜਿਸ ਬੂਹੇ ਬਾਰੀ ਲਈ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਜਾਂ ਜਿਹੜੇ ਐਡੇ ਸੋਹਣੇ ਆਰਟਿਸਟ ਨੂੰ ਮਿਲ ਰਹੇ ਹਾਂ, ਐਡੇ ਖੂਬਸੂਰਤ ਇਨਸਾਨ ਨੂੰ ਮਿਲ ਰਹੇ ਹਾਂ। ਡਾਕਟਰ ਸਾਹਿਬ ਇਹ ਮਾਂ ਬੋਲੀ ਆਖਰੀ ਸਵਾਲ, ਪ੍ਰੋਗਰਾਮ ਦੇ ਐਂਡ ਵੱਲ ਜਾ ਰਹੇ ਹਾਂ, ਤੁਹਾਡਾ ਬਹੁਤਾ ਵਕਤ ਨਹੀਂ ਲਵਾਂਗੇ, ਸਾਨੂੰ ਪਤਾ ਤੁਹਾਡੀਆਂ ਰੁਝਾਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਮਾਂ ਬੋਲੀ ਪੰਜਾਬੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਜੀ, ਇਹਨਾਂ ਦਾ ਕੀ ਮੁਸਤਕਬਲ ਦਾ ਨਜ਼ਰ ਹੁੰਦਾ ਹੈ? ਮਾਂ ਬੋਲੀ ਪੰਜਾਬੀ ਨੂੰ ਲੈ ਕੇ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਬੋਲੀ ਹੈ, ਇੱਕ ਤਾਂ ਇਹਦੇ ਪ੍ਰਤੀ ਕੋਈ ਬਹੁਤਾ, ਮੈਂ ਆਪਣੇ ਮਤਲਬ ਨਿੱਜੀ ਤੌਰ ਤੇ ਮੈਂ ਕਦੇ ਵੀ ਕੋਈ ਬਹੁਤਾ ਕੱਟੜ ਰੁਖ ਅਖਤਿਆਰ ਨਹੀਂ ਕੀਤਾ ਹੈਗਾ ਵੀ ਨਹੀਂ ਵੀ ਸਾਨੂੰ ਸ਼ਬਦਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਸਾਨੂੰ ਬਿਲਕੁਲ ਉਵੇਂ ਬੋਲਣਾ ਚਾਹੀਦਾ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਵਡੇਰੇ ਬੋਲਦੇ ਸਨ ਕਿ ਸਾਨੂੰ ਉਵੇਂ ਹੀ ਬੋਲਣਾ ਚਾਹੀਦਾ। ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਮੈਨੂੰ ਇਹ ਲੱਗਦਾ ਵੀ ਜੇ ਅਸੀਂ ਇੱਦਾਂ ਕੋਸ਼ਿਸ਼ ਕਰਾਂਗੇ, ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ, ਇਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਇਹ ਸ਼ਾਇਦ ਉਹਨੂੰ ਖਤਮ ਕਰਨ ਦਾ ਹੀ ਇੱਕ ਜ਼ਰੀਆ ਹੋਏਗੀ। ਜੇਕਰ ਅਸੀਂ ਮਾਂ ਬੋਲੀ ਨੂੰ ਜਿਉਂਦਾ ਰੱਖਣਾ ਹੈ ਤਾਂ ਉਹਦਾ ਸਭ ਤੋਂ ਅਹਿਮ ਤਰੀਕਾ ਇਹ ਆ ਵੀ ਸਾਨੂੰ ਖੁੱਲੀਆਂ ਬਾਹਾਂ ਨਾਲ ਜਿਹੜਾ ਹੈਗਾ ਵੀ ਇਹਦੇ, ਜੇਕਰ ਇਹਦੇ ਸ਼ਬਦਾਂ 'ਚ ਜੇ ਕੋਈ ਜਿਹਨੂੰ ਮੈਂ ਇਹਨੂੰ ਮਤਲਬ ਉਹਨੂੰ ਐਡੀਸ਼ਨ ਕਹਿ ਦਿੰਦਾ, ਕੁਛ ਲੋਕ ਉਹਨੂੰ ਕਹਿ ਦਿੰਦੇ ਵੀ ਨਹੀਂ ਇਹ ਸ਼ਬਦ ਵਿਗੜ ਰਹੇ ਨੇ, ਤਾਂ ਜੇ ਉਹ ਵਿਗਾੜ ਜਾਂ ਉਹ ਸੁਧਾਰ ਜਾਂ ਕਹਿ ਲਓ ਉਹ ਐਡੀਸ਼ਨ ਹੁੰਦੀ ਹੈ, ਉਹ ਹੋਣ ਦੇਣੀ ਚਾਹੀਦੀ ਹੈ। ਉਹੀ ਪ੍ਰਗਤੀ, ਉਹੀ ਵਿਕਾਸ, ਉਹੀ ਡਿਵੈਲਪਮੈਂਟ ਦਾ ਰਸਤਾ ਹੈ। ਇਹ ਇੱਕੋ ਹੀ ਤਰੀਕੇ ਨਾਲ ਡਿਵੈਲਪ ਕਰ ਸਕਦੀ ਹੈ। ਮੈਂ ਇਹਦੇ ਲਈ ਐਗਜ਼ਾਮਪਲ ਦੇਣਾ, ਇੱਕ ਮਿਸਾਲ ਦੇ ਤੌਰ ਤੇ ਸਾਡੇ ਜਿਵੇਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਪੁਰਾਣੀ ਬੋਲੀ ਜਿਹੜੀ ਦੁਨੀਆ ਦੀ ਉਹ ਸੰਸਕ੍ਰਿਤ ਹੈ, ਪਰ ਅੱਜ ਸੰਸਕ੍ਰਿਤ ਨੂੰ ਬੋਲਣ ਵਾਲਾ ਕੋਈ ਬੰਦਾ ਲੱਭਦਾ ਨਹੀਂ ਜਾਂ ਉਹਨੂੰ ਸਮਝਣ ਪੜ੍ਹਨ ਵਾਲਾ ਕੋਈ ਬੰਦਾ ਲੱਭਦਾ ਨਹੀਂ। ਕਾਰਨ ਇਹ ਵੀ ਜਿਹੜੇ ਉਹ ਪੰਡਤ ਸਨ ਉਹਨਾਂ ਨੇ ਸੰਸਕ੍ਰਿਤ ਦੇ ਸ਼ੁੱਧ ਸਰੂਪ ਨੂੰ ਕਾਇਮ ਰੱਖਣ ਤੇ ਜ਼ੋਰ ਦੇ ਦਿੱਤਾ, ਔਰ ਉਹ ਜ਼ੋਰ ਇੰਨਾ ਜ਼ਿਆਦਾ ਦੇ ਦਿੱਤਾ ਕਿ ਉਹ ਹੌਲੀ ਹੌਲੀ ਲੋਕ ਮਨਾਂ ਚੋਂ ਨਿਕਲ ਗਈ। ਬੋਲੀ ਲੋਕ ਬਣਾਉਂਦੇ ਹੁੰਦੇ ਨੇ, ਲੋਕਾਂ ਨੇ ਬੋਲੀ ਬਣਾਉਣੀ ਹੁੰਦੀ ਹੈ। ਤੋ ਉਹ ਜਿਹੜੀ ਬੋਲੀ ਹੈਗੀ ਆ ਉਹ ਕੰਟੀਨਿਊਸਲੀ ਵਿਕਾਸ ਕਰਦੀ ਹੈ, ਤੇ ਉਹਨੂੰ ਵਿਕਾਸ ਕਰਦੇ ਰਹਿਣ ਦੇਣਾ ਚਾਹੀਦਾ। ਨਵੇਂ ਲਫ਼ਜ਼ ਇਹਦੇ ਚ ਆਓ ਔਰ ਉਹਨੂੰ ਆਪਣੇ ਲਹਿਜ਼ੇ ਚ ਢਾਲੋ। ਜਿਵੇਂ ਮੈਂ ਐਗਜ਼ਾਮਪਲ ਦਿੰਦਾ, ਅਸੀਂ ਮੋਬਾਈਲ ਸ਼ਬਦ ਹੈ, ਮੋਬਾਈਲ, ਹੁਣ ਮੋਬਾਈਲ ਨੂੰ ਸਾਡੇ ਬੰਦਿਆਂ ਨੇ ਮੋਬਾਈਲ ਬਣਾ ਲਿਆ। ਹੁਣ ਜਿਹੜਾ ਮੋਬਾਈਲ ਹੈ ਉਹ ਮੋਬਾਈਲ ਪੰਜਾਬੀ ਦਾ ਸ਼ਬਦ ਬਣ ਗਿਆ। ਤੋ ਇਹ ਜੇ ਅਸੀਂ ਇਹ ਕਹੀਏ ਵੀ ਨਹੀਂ ਅਸੀਂ ਇਹਨੂੰ ਜੇਬੀ ਯੰਤਰ ਕਹਿਣਾ ਜਾਂ ਜੇਬੀ ਫੋਨ ਕਹਿਣਾ ਜਾਂ ਉਹ ਫਿਰ ਉਹਦੇ ਨਾਲ ਗੱਲ ਜਚਦੀ ਨਹੀਂ। ਸਾਨੂੰ ਇੰਨਾ ਉੱਥੇ ਮੈਨੂੰ ਐਂ ਲੱਗਦਾ ਵੀ ਚਾਹੀਦਾ ਸਾਨੂੰ ਜੋ
ਅੰਗਰੇਜ਼ੀ ਇਸ ਵਕਤ ਦੁਨੀਆ ਦੇ ਉੱਤੇ ਫੈਲੀ ਹੋਈ ਹੈ, ਦੁਨੀਆ ਤੇ ਰਾਜ ਕਰ ਰਹੀ ਹੈ ਅੰਗਰੇਜ਼ੀ ਭਾਸ਼ਾ। ਜੇ ਉਹ ਰਾਜ ਕਰ ਰਹੀ ਹੈ ਤਾਂ ਇਸੇ ਖੂਬੀ ਕਰਕੇ ਕਰ ਰਹੀ ਹੈ, ਉਹਨਾਂ ਨੇ ਦੂਜੀਆਂ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਜਿਹੜੇ ਸੀ ਉਹ ਆਪਣੇ ਆਪ 'ਚ ਆਉਣ ਦਿੱਤੇ। ਤੋ ਇਹ ਮਤਲਬ ਇੱਕ ਮੈਂ ਇੱਥੇ ਥੋੜਾ ਜਿਹਾ ਜਿਵੇਂ ਇਸ ਇੱਕ ਵਿਚਾਰ ਜਾਂ ਇੱਕ ਵਿਊ ਰੱਖਦਾ ਕਿ ਸਾਨੂੰ ਬੋਲੀ ਦੇ ਵਿੱਚ ਨਵੀਆਂ ਚੀਜ਼ਾਂ, ਜਿਵੇਂ ਮੈਂ ਪਹਿਲਾਂ ਕਿਹਾ ਨਾ ਵੀ ਜਿਵੇਂ ਕੁਛ ਮਰਜ਼ੀ ਹੋ ਜਾਏ, ਚਾਹੇ ਕੰਧ ਖਿੱਚੀ ਹੋਵੇ, ਪਰ ਉਹ ਜਿਹੜੀ ਸਾਂਝ ਹੈ, ਉਹ ਲੈਣ ਦੇਣ ਹੈ, ਸਬਜ਼ੀ ਦੀ ਕੌਲੀ ਦਾ ਜਿਹੜਾ ਲੈਣ ਦੇਣ ਹੈ, ਉਹ ਚੱਲਦਾ ਰਹਿਣਾ ਚਾਹੀਦਾ। ਇਸੇ ਤਰ੍ਹਾਂ ਬੋਲੀ ਦੇ ਵਿੱਚ ਵੀ ਦੂਜੀਆਂ ਭਾਸ਼ਾਵਾਂ ਤੋਂ ਜੇ ਕੋਈ ਸ਼ਬਦ ਆਉਂਦਾ ਹੈ ਤਾਂ ਉਹ ਸਾਨੂੰ ਇੱਕ ਜਿਹੜਾ ਅਪਣਾ ਲੈਣਾ ਚਾਹੀਦਾ, ਉਹਦੇ 'ਚ ਕੋਈ ਮਾੜੀ ਗੱਲ ਨਹੀਂ। ਇਹ ਬੜਾ ਸੋਹਣਾ ਤੁਸੀਂ ਨੇ ਵਿਚਾਰ ਦਿੱਤੇ ਨੇ ਜੀ, ਬੜੇ ਖੂਬਸੂਰਤ ਵਿਚਾਰ ਨੇ ਕਿ ਸਾਡੀ ਮਾਂ ਬੋਲੀ ਦਾ ਹੀ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਨਾ ਜੀ, ਲਫ਼ਜ਼ ਉਹ ਟਰੈਵਲ ਕਰਦੇ ਰਹਿੰਦੇ ਨੇ, ਉਹ ਇੱਕ ਬੋਲੀ ਦੂਜੀ ਬੋਲੀ ਵੱਲ ਜਾਂਦੇ ਰਹਿੰਦੇ ਨੇ ਤੇ ਉਸੇ ਬੋਲੀ ਵੱਲ ਜਾਂਦੇ ਨੇ, ਜਿਹਨੂੰ ਸਮਝਦੇ ਨੇ ਵੀ ਇਹ ਕਾਬਲ ਹੈ, ਸਾਨੂੰ ਸਮਾ ਲਵੇਗੀ ਆਪਣੇ ਅੰਦਰ, ਉਹਦਾ ਕੇਰ ਮੋਕਲਾ ਹੋਏਗਾ। ਬੜੀ ਸੋਹਣੀ ਗੱਲ ਹੈ। ਜੇ ਅਸੀਂ ਬੋਲੀ ਨੂੰ ਜਿਉਂਦਾ ਰੱਖਣਾ ਨਾ, ਜੇ ਅਸੀਂ ਬੋਲੀ ਨੂੰ ਜਿਉਂਦਾ ਰੱਖਣਾ ਤਾਂ ਸਾਨੂੰ ਇਹ ਇਸ ਤਰ੍ਹਾਂ ਨਹੀਂ ਜਿਉਂਦੇ ਹੋਣਾ ਵੀ ਸਾਨੂੰ ਇਹ ਕਹਿ ਕੇ ਵੀ ਨਹੀਂ ਪੰਜਾਬੀ ਬੋਲੋ ਜਾਂ ਆਹ ਭਾਸ਼ਾ ਬੋਲੋ ਤੇ ਆਹ ਨਾ ਬੋਲੋ, ਇਸ ਤਰ੍ਹਾਂ ਨਹੀਂ ਬੋਲੀ ਨੇ ਜਿਉਂਦੇ ਰਹਿਣਾ। ਜੇਕਰ ਅਸੀਂ ਬੋਲੀ ਨੂੰ ਜਿਉਂਦੇ ਰੱਖਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਸਾਇੰਸ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਸਾਨੂੰ ਆਪਣੀ ਤਰੱਕੀ ਕਰਨੀ ਪਏਗੀ। ਸਾਨੂੰ ਨਵੀਆਂ ਚੀਜ਼ਾਂ ਸਾਇੰਸ ਦੇ ਵਿੱਚ ਬਣਾਉਣੀਆਂ ਪੈਣਗੀਆਂ। ਜਿਨ੍ਹਾਂ ਨੇ ਮੋਬਾਈਲ ਬਣਾਇਆ ਉਹਨਾਂ ਨੇ ਨਾਮ ਮੋਬਾਈਲ ਰੱਖਤਾ, ਉਹਨਾਂ ਨੇ ਨਾਮ ਸੈੱਲਫੋਨ ਰੱਖਤਾ। ਅਸੀਂ ਜਦੋਂ ਬਣਾਵਾਂਗੇ ਅਸੀਂ ਆਪਣੀ ਮਰਜ਼ੀ ਦਾ ਨਾਮ ਰੱਖਾਂਗੇ, ਜਿਹੜਾ ਬਣਾਊਗਾ ਨਾਮ ਤਾਂ ਉਹਦਾ ਹੋਊਗਾ ਨਾ। ਹੁਣ ਜਿਵੇਂ ਦੇਖੋ ਆਪਾਂ ਮਾਈਕਰੋਸਾਫਟ ਵਰਡ ਸਾਰੇ ਵਿਸ਼ਵ 'ਚ ਯੂਜ਼ ਹੁੰਦਾ, ਟਾਈਪਿੰਗ ਵਾਸਤੇ ਸੌਫਟਵੇਅਰ ਮਾਈਕਰੋਸਾਫਟ ਵਰਡ ਯੂਜ਼ ਹੁੰਦਾ। ਹੁਣ ਕਿਉਂਕਿ ਮਾਈਕਰੋਸਾਫਟ ਹੈ ਉਹ ਅਮਰੀਕਾ ਦੀ ਕੰਪਨੀ ਹੈ, ਉਹਦਾ ਮਾਲਕ ਅਮਰੀਕਨ ਹੈ, ਤਾਂ ਉਹ ਜਦੋਂ ਕਿਤੇ ਤੁਸੀਂ ਕਿਸੇ ਹੋਰ ਯੂਕੇ ਦੀ ਇੰਗਲਿਸ਼ ਦੇ ਵਿੱਚ ਇੰਗਲਿਸ਼ ਲਿਖਦੇ ਹੋ ਤਾਂ ਥੱਲੇ ਉਹ ਅੰਡਰਲਾਈਨ ਕਰ ਦਿੰਦਾ ਹੈ ਕਿ ਇਹ ਤੁਹਾਡਾ ਸਪੈਲਿੰਗ ਗਲਤ ਹੈ, ਸਪੈਲਿੰਗ ਅਮਰੀਕਨ ਇੰਗਲਿਸ਼ ਨੂੰ ਸਹੀ ਮੰਨਦਾ। ਤਾਂ ਕਈ ਥਾਵਾਂ ਤੇ ਹੋ ਵੀ ਜਾਂਦਾ। ਤਾਂ ਅਗਰ ਉਸ ਅਮਰੀਕਨ ਇੰਗਲਿਸ਼ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਤਾਂ ਉਹ ਸਿਰਫ ਇਸ ਕਰਕੇ ਰੱਖਿਆ ਹੋਇਆ ਕਿਉਂਕਿ ਉਹਨਾਂ ਨੇ ਉਹਦੇ 'ਚ ਡਿਵੈਲਪਮੈਂਟ ਕੀਤੀ ਹੈ। ਸਾਨੂੰ ਵੀ, ਮੈਨੂੰ ਇਹ ਲੱਗਦਾ ਵੀ ਸਾਇੰਸ, ਟੈਕਨੋਲੋਜੀ, ਸਾਡਾ ਲਿਟਰੇਚਰ ਜਿਹੜਾ, ਸਾਨੂੰ ਉਸ ਲੈਵਲ ਤੇ ਆਪਦੇ ਲਿਟਰੇਚਰ ਦੇ ਵਿੱਚ ਖਿਆਲ ਦੇਣੇ ਪੈਣਗੇ ਕਿ ਇਹ ਮਤਲਬ ਵਰਲਡ ਲੈਵਲ ਤੇ ਕੰਸੀਡਰ ਹੋਵੇ, ਉਹ ਆਪਣੇ ਆਪ ਹੀ ਸਾਡੀ ਬੋਲੀ ਤਰੱਕੀ ਕਰੂਗੀ। ਕਿਆ ਬਾਤ ਹੈ ਜੀ, ਬੜੀਆਂ ਸੋਹਣੇ ਤੁਹਾਡੇ ਵਿਚਾਰ ਨੇ। ਇਸ ਬਾਰੇ ਤਾਂ ਅਸੀਂ ਗੱਲ ਨਹੀਂ ਕਰ ਸਕੇ, ਤੁਹਾਡੇ ਕੋਲ ਤਾਂ ਬੜਾ ਨੌਲੇਜ ਹੈ ਮਾਂ ਬੋਲੀ ਨੂੰ ਲੈ ਕੇ ਹੈ ਜੀ ਇਸ ਬਾਰੇ, ਤੇ ਬੜੀ ਸੋਹਣੀਆਂ ਤੁਹਾਡੀਆਂ ਗੱਲਾਂ ਨੇ ਜੀ। ਅੱਜ ਸਾਡੇ ਨਾਲ ਡਾਕਟਰ ਬਾਬਾ ਵਿਲੀ ਜੀ ਮੌਜੂਦ ਸਨ, ਸਾਡੇ ਬੜੇ ਚੰਗੇ ਬਾਗ ਨੇ। ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਬਾਬਾ ਜੀ, ਤੁਹਾਡੀ ਇਜਾਜ਼ਤ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਅਸਲ ਦੇ ਵਿੱਚ ਤੁਹਾਡਾ ਵਕਤ ਕੀਮਤੀ ਹੈ, ਸਾਡਾ ਤਾਂ ਕੋਈ ਨਹੀਂ। ਅਸੀਂ ਤਾਂ ਬਸ ਉਹ ਮਾਂ ਬੋਲੀ ਦੇ ਜਿਹੜੇ ਕੰਮ ਕਰ ਰਹੇ ਨੇ, ਮਾਂ ਬੋਲੀ ਦੀ ਜਿਹੜੀ ਖਿਦਮਤ ਕਰ ਰਹੇ ਨੇ, ਅਸੀਂ ਤਾਂ ਉਹਨਾਂ ਦੇ ਮਗਰ ਹਾਂ, ਅਸੀਂ ਤਾਂ ਉਹਨਾਂ ਦੀਆਂ ਲੀਹਾਂ ਤੇ ਟੁਰ ਰਹੇ ਹਾਂ, ਤੁਹਾਡੇ ਵਰਗੀ ਹਸਤੀਆਂ ਦੇ, ਤੁਹਾਡੇ ਵਰਗੇ ਆਰਟਿਸਟਾਂ ਦੇ। ਇਹ ਸਾਡੇ ਨਾਲ ਅੱਜ ਬੜੇ ਖੂਬਸੂਰਤ ਆਰਟਿਸਟ ਮੌਜੂਦ ਸਨ, ਬਹੁਤ ਖੂਬਸੂਰਤ ਗਾਇਕ, ਬਹੁਤ ਖੂਬਸੂਰਤ ਸ਼ਾਇਰ, ਬਹੁਤ ਖੂਬਸੂਰਤ ਲਹਿਜੇ ਦੇ ਇੱਕ ਨਿਵੇਕਲੇ ਸੁਨੱਖੇ ਤੇ ਅਨਮੁੱਲੇ ਢੰਗ ਦੇ ਸ਼ਾਇਰ ਸਾਡੇ ਨਾਲ ਮੌਜੂਦ ਸਨ। ਉਹਨਾਂ ਨੇ ਸਾਨੂੰ ਆਪਣੀ ਆਵਾਜ਼ ਵੀ ਸੁਣਾਈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਾਬਾ ਜੀ, ਸਾਰੀ ਟੀਮ ਤੁਹਾਡਾ ਸ਼ੁਕਰੀਆ ਅਦਾ ਕਰਦੀ ਹੈ। ਸੋ ਸਾਡੇ ਲਈ ਟਾਈਮ ਕੱਢਿਆ, ਬਹੁਤ ਵਾਰੀ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਡਾਕਟਰ ਗੁਜ਼ਨਫਰ ਬੁਖਾਰੀ ਪੰਜਾਬ ਪਾਕਿਸਤਾਨ ਤੋਂ ਇਜਾਜ਼ਤ ਚਾਹੁੰਦਾ ਹੈ। ਅੱਲਾ ਨੇ ਚਾਹਿਆ ਕਿਸੇ ਹੋਰ ਪ੍ਰੋਗਰਾਮ ਵਿੱਚ ਕਿਸੇ ਹੋਰ ਜੀਨੀਅਸ ਪੰਜਾਬੀ ਨੂੰ, ਕਲਮ ਕਿਤਾਬ ਨਾਲ ਜੁੜੇ ਪੰਜਾਬੀ ਨੂੰ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ।